ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਤੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਦੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਆਪਾਂ ਇਸ ਮੌਕੇ। ਖਬਰ ਤੇ ਨਜ਼ਰ ਮਿੰਟੂ ਗੁਰੂਸਰੀਆ ਜੀ ਆਪਣੇ ਨਾਲ ਜੁੜ ਚੁੱਕੇ ਨੇ। ਮਿੰਟੂ ਜੀ ਜੀਆਂ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ। ਨੰਬਰ 408 272 2500 4082722500। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਯੂਬਾ ਸਿਟੀ, ਬਲਜਿੰਦਰ ਸਿੰਘ ਨਜਰ ਵੁੱਡਲੈਂਡ, GN ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਰਨੈਲਾ ਮਡੇਰਾ ਦੇ ਵਿੱਚ ਲੋਕੇਸ਼ਨ ਨੇ। ਕਾਲ ਕਰ ਸਕਦੇ ਹੋ ਨਿੰਮਾ ਸਹੋਤਾ 209277701113 ਦੇ ਉੱਤੇ। ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ, ਜਿਹੜੇ ਕਿ ਤੁਹਾਨੂੰ ਟਰੱਕ ਚਲਾਉਣ ਦਾ ਵਧੀਆ ਤਰੀਕੇ ਦੇ ਨਾਲ ਸਿਖਾਉਂਦੇ ਨੇ। ਕਾਲ ਕਰ ਸਕਦੇ ਹੋ 559 905 2575 ਦੇ ਉੱਤੇ, 559 374 4541 ਦੇ ਉੱਤੇ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408 722 7698 ਦੇ ਉੱਤੇ। ਮੈਨੂੰ ਜੀ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਜਾਈਏ। ਓਲੰਪਿਕਸ ਦੇ ਵਿੱਚੋਂ ਠੰਡੀਆਂ ਹਵਾਵਾਂ ਆ ਰਹੀਆਂ ਨੇ। ਹਾਕੀ ਦੇ ਵਿੱਚ ਕੁੜੀਆਂ ਨੇ ਇਤਿਹਾਸ ਸਿਰਜਿਆ। ਕਮਲਪ੍ਰੀਤ ਪਰ ਹਾਰ ਗਈ। ਜੀ ਜੀ ਜੀ, ਦੇਖੋ ਹਾਰ ਜਿੱਤ ਚੱਲਦੀ ਰਹਿੰਦੀ ਹੈ। ਹਾਰ ਜਿੱਤ ਤਾਂ ਕਹਿ ਲਓ ਕਿ ਨਾਲ ਹੀ ਹੈ। ਇੰਨੇ ਚੈਂਪੀਅਨ ਆਏ ਆ, ਸਾਰੇ ਹੀ ਆਪੋ ਆਪਣੇ ਮੁਲਕਾਂ ਦੇ ਵਿੱਚੋਂ, ਸਾਰੇ ਹੀ ਆਪੋ ਆਪਣੇ ਉਹ ਮਹਾਂਦੀਪਾਂ ਦੇ ਵਿੱਚੋਂ, ਉਪ ਮਹਾਂਦੀਪਾਂ ਦੇ ਵਿੱਚੋਂ। ਤਾਂ ਉੱਥੇ ਚੈਂਪੀਅਨਾਂ ਦੀ ਜੰਗ ਆ। ਤਾਂ ਫਿਰ ਵੀ ਚੈਂਪੀਅਨਸ ਦੇ ਵਿੱਚ ਮੇਰੇ ਖਿਆਲ ਦੇ ਨਾਲ ਜੇ ਜਾ ਕੇ ਕੋਈ ਹਾਜ਼ਰੀ ਦਰਜ ਕਰਵਾਉਂਦਾ ਹੈ ਔਰ ਆਪਣੇ ਮੁਲਕ ਵੱਲੋਂ ਬੈਸਟ ਕਰਦਾ, ਤਾਂ ਬਹੁਤ ਵੱਡੀ ਅਚੀਵਮੈਂਟ ਹੁੰਦੀ ਆ। ਇੱਕ ਛੋਟੇ ਜਿਹੇ ਪਿੰਡ 'ਚੋਂ ਬਿਲਕੁਲ ਸਾਡੇ ਪਿੰਡ ਦੇ ਨਾਲ ਹੀ ਇਹਨਾਂ ਦੀ ਢਾਣੀ ਆ, ਮਤਲਬ ਕਿ ਖੇਤ 'ਚ ਰਹਿਣ ਵਾਲੇ, ਪਿੰਡ 'ਚੋਂ ਵੀ ਨਹੀਂ ਕਹਿ ਸਕਦੇ, ਖੇਤ 'ਚ ਰਹਿਣ ਵਾਲੇ ਪਰਿਵਾਰ 'ਚੋਂ ਨਿਕਲ ਕੇ ਓਲੰਪਿਕ ਪਿੜ ਤੱਕ ਜਾਣਾ ਔਰ ਫਿਰ ਅੰਤਲੇ ਛੇ ਤੱਕ ਆਉਣਾ। ਮੇਰੇ ਖਿਆਲ ਦੇ ਨਾਲ ਕਮਲਪ੍ਰੀਤ ਦਾ ਇਹ ਕਮਾਲ ਹੈ, ਕਮਾਲ। ਹਾਲਾਂਕਿ ਉਹ ਬੈਸਟ ਨਹੀਂ ਕਰ ਸਕੀ। ਅੱਜ ਉਹ ਥੋੜ੍ਹਾ ਨਰਵਸ ਨਜ਼ਰ ਆ ਰਹੀ ਸੀ, ਜਾਂ ਉਮੀਦਾਂ ਦਾ ਦਬਾਅ ਸੀਗਾ ਕਿ ਜੇ ਉਹਦੀ ਬੈਸਟ ਥਰੋ ਹੀ ਲੱਗ ਜਾਂਦੀ, ਵੈਸੇ ਕਿਉਂਕਿ ਉਹਦੇ ਮੋਢੇ 'ਤੇ ਸੱਟ ਲੱਗੀ ਹੋਈ ਹੈ ਜੀ, ਜੇ ਆਪਦੀ ਬੈਸਟ ਥਰੋ ਹੀ ਕੱਢ ਜਾਂਦੀ ਤਾਂ ਮੇਰੇ ਖਿਆਲ ਦੇ ਨਾਲ ਤੀਜਾ ਜਾਂ ਚੌਥਾ ਸਥਾਨ ਉਹਦਾ ਪੱਕਾ ਸੀ। ਮੇਰੇ ਖਿਆਲ ਦੇ ਨਾਲ ਮੈਡਲ ਕੱਢ ਜਾਣਾ ਸੀ ਜੇ ਉਹ 66 ਤੋਂ ਟੱਪ ਜਾਂਦੀ ਤਾਂ। ਖੈਰ ਚਲੋ, ਇਹ ਗੱਲਾਂ ਹੁੰਦੀਆਂ ਨੇ ਕਿ ਜੇ ਕਦੇ ਹੱਥ ਨਹੀਂ ਆਉਂਦੀ। ਪਰ ਕਮਲਪ੍ਰੀਤ ਨੇ ਜੋ ਅਚੀਵਮੈਂਟ ਹਾਸਿਲ ਕੀਤੀ ਆ, ਉਹ ਅਚੀਵਮੈਂਟ ਅੱਜ ਤੱਕ ਕੋਈ ਵੀ ਐਥਲੈਟਿਕਸ ਦੇ ਵਿੱਚ ਹਾਸਿਲ ਨਹੀਂ ਕਰ ਸਕਿਆ। ਮਤਲਬ ਕਿ ਇੱਥੇ ਸਾਡਾ ਬਹੁਤ ਵਧੀਆ ਇੱਕ ਡਿਸਕਸ ਥਰੋਅਰ ਹੋਇਆ, ਵਿਕਾਸ ਗੌੜਾ ਜੀ, ਨਾ ਤਾਂ ਉਹ, ਨਾ ਇੱਕ ਜਿਹੜੀ ਬੈਸਟ ਸਾਡੀ ਥਰੋਅਰ ਹੋਈ ਹੈ ਡਿਸਕਸ ਦੇ ਵਿੱਚ ਸੀਮਾ ਪੂਨੀਆ, ਨਾ ਹੀ ਉਹ ਹਾਸਿਲ ਕਰ ਸਕੀ ਹੈ। ਯਾਨੀ ਟੌਪ ਦੇ 6 'ਚ ਇਹ ਪਹਿਲੀ ਡਿਸਕਸ ਥਰੋਅਰ ਹੈ। ਤਾਂ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ ਇਹ ਬਹੁਤ ਵੱਡੀ ਅਚੀਵਮੈਂਟ ਆ। ਔਰ ਸਾਨੂੰ ਹੁਣ ਵੇਖਣਾ ਪਏਗਾ, ਕਿਉਂਕਿ ਇਹਨਾਂ ਖਿਡਾਰੀਆਂ ਨੇ, ਚਾਹੇ ਉਹ ਕ੍ਰਿਕਟ ਵਾਲੀ ਹਰਮਨਪ੍ਰੀਤ ਕੌਰ ਹੋਵੇ, ਚਾਹੇ ਅੱਜ ਹਾਕੀ ਦੀ ਗੱਲ ਕਰ ਰਹੇ ਹਾਂ ਗੁਰਜੀਤ ਕੌਰ ਹੋਵੇ, ਅਤੇ ਚਾਹੇ ਹੁਣ ਕਮਲਪ੍ਰੀਤ ਕੌਰ ਹੋਵੇ, ਇਹਨਾਂ ਨੇ ਬਹੁਤ, ਮੈਂ ਕਹੂੰਗਾ ਕਿ ਸਾਡੇ ਸਾਹਮਣੇ ਇੱਕ ਤਰ੍ਹਾਂ ਨਾਲ ਬਹੁਤ ਸ਼ਾਨਦਾਰ ਭਵਿੱਖ ਰੱਖ ਦਿੱਤਾ ਖੇਡਾਂ ਦਾ। ਅਤੇ ਜੇ ਅਸੀਂ ਅਗਾਂਹ ਜਾ ਕੇ ਖੇਡ ਸੱਭਿਆਚਾਰ ਆਪਣਾ ਜਿਹੜਾ ਨਿਰੋਆ ਕਰ ਲਈਏ ਤਾਂ ਬਹੁਤ ਕੁਛ ਹੋ ਸਕਦਾ, ਬਹੁਤ ਕੁਛ। ਵੈਸੇ ਆਪਣਾ ਖੇਡ ਸੱਭਿਆਚਾਰ ਤਾਂ ਬੜਾ ਅਮੀਰ ਸੀਗਾ। ਇਹ ਤਾਂ ਗੱਲਾਂ ਜਿਹੜੀਆਂ ਨੇ ਚਲੋ ਖਰਾਬ ਹੋ ਗਈਆਂ। 60 ਦਾ ਦਹਾਕਾ ਵੇਖ ਲਓ, 70 ਦਾ ਦਹਾਕਾ ਵੇਖ ਲਓ, 80 ਦਾ ਦਹਾਕਾ ਵੀ ਤਕਰੀਬਨ ਆਪਣਾ ਹੀ ਸੀਗਾ ਪੰਜਾਬੀਆਂ ਦਾ। ਉਸ ਤੋਂ ਬਾਅਦ ਫਿਰ ਕਹਾਣੀ ਥੋੜ੍ਹੀ ਵਿਗੜਦੀ ਚਲੇ ਗਈ। ਚਲੋ, ਉਮੀਦ ਕਰਦੇ ਹਾਂ ਕਿ ਇਹ ਜਿਹੜੀਆਂ ਪ੍ਰਾਪਤੀਆਂ ਦਰਜ ਕਰਕੇ ਆਏ ਨੇ ਖਿਡਾਰੀ ਪੰਜਾਬ ਤੋਂ, ਖਾਸ ਤੌਰ 'ਤੇ ਹਾਲੇ ਵੀ ਐਥਲੈਟਿਕਸ ਦੇ ਵਿੱਚ ਤਜਿੰਦਰ ਤੂਰ ਤੋਂ ਬੜੀ ਉਮੀਦ ਆ। ਉਹ ਵੀ ਮੁੰਡਾ ਬੜਾ ਸ਼ਾਨਦਾਰ ਆ, ਜਾਨਦਾਰ ਆ, ਮੋਗੇ ਦਾ ਆ ਉਹ, ਤਾਂ ਉਹ ਗੋਲਾ ਸੁੱਟਦਾ, ਬਹੁਤ ਵਧੀਆ ਐਥਲੀਟ ਆ ਉਹ ਵੀ। ਉਹਦੇ 'ਤੇ ਵੀ ਉਮੀਦ ਬਰਕਰਾਰ ਆ। ਮਤਲਬ ਕਿ ਜੇ ਕਿਸੇ ਹੋਰ ਇੱਕ ਅੱਧੇ ਪੰਜਾਬੀ ਨੇ ਵੱਟ ਕੱਢ ਦਿੱਤੇ ਤਾਂ ਗੱਲ ਬਣ ਜੂਗੀ। ਮਤਲਬ ਕਿ ਖੇਡ ਸੱਭਿਆਚਾਰ ਅਸੀਂ ਇਹਨਾਂ ਦੇ ਜ਼ਰੀਏ ਪ੍ਰਫੁੱਲਿਤ ਕਰ ਸਕਦੇ ਜੇ ਸਰਕਾਰ ਚਾਹੇ। ਅਸੀਂ ਤਾਂ ਚਾਹੁੰਦੇ ਹਾਂ। ਖੈਰ ਦੂਜੇ ਪਾਸੇ ਜੇ ਹਾਕੀ ਦੀ ਗੱਲ ਕਰੀਏ ਤਾਂ ਹਾਕੀ ਨੇ ਤਾਂ ਬਾਈ ਵਾਕਿਆ ਹੀ ਇੱਕ ਹਿਸਟਰੀ ਕ੍ਰੀਏਟ ਕੀਤੀ ਆ। ਔਰਤਾਂ ਦੀ ਇੰਡੀਅਨ ਹਾਕੀ ਟੀਮ 1980 ਦੀ ਮਾਸਕੋ ਓਲੰਪਿਕ ਖੇਡੀ ਸੀਗੀ।
ਜੀ ਤਾਂ ਉੱਥੇ ਬੈਸਟ ਉਹਨਾਂ ਦੀ ਪੋਜੀਸ਼ਨ ਸੀ 6ਵੀਂ। ਉਦੋਂ ਵੈਸੇ ਤੁਹਾਨੂੰ ਪਤਾ ਹੀ ਹੈ ਕੋਲਡ ਵਾਰ ਕਰਕੇ ਬਹੁਤ ਸਾਰੀਆਂ ਕੰਟਰੀਜ਼ ਜਿਹੜੀਆਂ ਸੀਗੀਆਂ ਉਹ ਪਾਰਟੀਸਪੇਟ ਨਹੀਂ ਸੀ ਕਰ ਰਹੀਆਂ। ਇਸੇ ਕਰਕੇ ਜਿਹੜਾ ਮਾਸਕੋ 'ਚ ਅਖੀਰਲਾ ਗੋਲਡ ਆਇਆ ਨਾ ਇੰਡੀਆ ਨੂੰ, ਉਹ ਮੰਨਿਆ ਨਹੀਂ ਜਾਂਦਾ ਇੱਦਾਂ ਕਿ ਸਵਾਦ ਜਿਹਾ ਨਹੀਂ, ਜਿਵੇਂ ਆਪਾਂ ਕਹਿੰਦੇ ਨੇ ਯਾਰ ਗੱਲ ਸਵਾਦੀ ਨਹੀਂ ਹੈ, ਉਹ ਸਵਾਦੀ ਜਿਹਾ ਮੈਡਲ ਨਹੀਂ, ਕਿਉਂਕਿ ਬਹੁਤ ਸਾਰੇ ਤਗੜੇ ਜਿਹੜੇ ਮੁਕਾਬਲੇਬਾਜ਼ ਸੀ ਉਹ ਨਹੀਂ ਸੀ। ਤਾਂ ਉਸ ਤੋਂ ਬਾਅਦ ਹੋਇਆ ਕਿ ਇੰਡੀਆ ਦੀ ਵੂਮੈਨ ਹਾਕੀ ਕਦੇ ਓਲੰਪਿਕ 'ਚ ਕੁਆਲੀਫਾਈ ਨਹੀਂ ਕਰ ਸਕੀ। ਇਹ ਤਾਂ ਫਿਰ ਇੱਕ ਕੋਚ ਮਿਲਿਆ ਇਹਨਾਂ ਨੂੰ, ਵੈਸੇ ਤਾਂ ਨਵੀਨ ਪਟਨਾਇਕ ਮਿਲਿਆ, ਬਿਹਤਰ ਕਹਿ ਸਕਦੇ ਹਾਂ ਆਪਾਂ। ਨਵੀਨ ਪਟਨਾਇਕ ਨੇ ਬਹੁਤ ਵੱਡੀ ਰਕਮ ਇੱਕ ਸਪਾਂਸਰ ਦੇ ਤੌਰ 'ਤੇ ਖਰਚ ਕੀਤੀ ਆ ਹਾਕੀ ਇੰਡੀਆ 'ਤੇ। ਤਾਂ ਉਸ ਤੋਂ ਬਾਅਦ ਕੀ ਹੋਇਆ ਕਿ ਅੱਛੇ ਕੋਚ ਆਏ, ਜਿੱਦਾਂ ਹੁਣ ਤੁਸੀਂ ਦੇਖਿਆ ਹੋਣਾ ਗ੍ਰਾਮ ਰੀਡ ਆ, ਜਿਹੜੇ ਬॉयਜ਼ ਨੂੰ ਟ੍ਰੇਨ ਕਰਦੇ ਇੰਡੀਅਨ ਹਾਕੀ ਦੇ ਵਿੱਚ, ਉਹ ਮੁੰਡੇ ਵੇਖ ਲਓ ਹੁਣ ਤੁਸੀਂ, ਉਹਨਾਂ ਦੀ ਹਾਕੀ ਫੈਨ ਹੋ ਜਾਓਗੇ ਤੁਸੀਂ ਹਾਕੀ ਜਦੋਂ ਵੀ ਦੇਖੋ, ਤਾਂ ਇੰਨੀ ਤੇਜ਼ ਤਰਾਰ ਹਾਕੀ ਖੇਡਦੇ ਆ, ਉਹ ਉਹਨਾਂ ਦਾ ਕੰਮ ਆ। ਇੱਧਰ ਜਿਹੜਾ ਕੋਚ ਮਿਲਿਆ ਸੀਗਾ ਉਹ ਮਿਲਿਆ ਸੀ ਇਹਨਾਂ ਨੂੰ ਸ਼ਾਰਟ ਮਾਰਲਨ। ਉਹ ਬੰਦਾ ਬੜਾ, ਜਿੱਦਾਂ ਕਹਿ ਲਓ ਕਿ ਉਹ ਫਿਲਮ ਹੈ ਨਾ ਚੱਕ ਦੇ ਇੰਡੀਆ, ਉਹ ਅਸਲ ਦੇ ਵਿੱਚ ਚੱਕ ਦੇ ਇੰਡੀਆ ਵਾਲਾ ਜਿਹੜਾ ਕਬੀਰ ਖਾਨ ਹੈ ਨਾ ਕੋਚ, ਉਹ ਇਹ ਆ। ਜਦ ਇਹਨੂੰ ਟੀਮ ਮਿਲੀ ਸੀ, ਬੜੀ ਬਿਖਰੀ ਹੋਈ ਟੀਮ ਸੀ, ਜਿਹੜੀਆਂ ਵੈਟਰਨ ਖਿਡਾਰੀ ਸੀ, ਖਿਡਾਰਨਾ ਸੀ, ਉਹ ਸੋਚਦੇ ਸੀ ਇਹਦਾ ਕੁਛ ਨਹੀਂ ਵੱਟਿਆ ਜਾਣਾ। ਫਿਰ ਬਹੁਤ ਸੀਨੀਅਰ ਖਿਡਾਰਨਾਂ ਰਿਟਾਇਰ ਹੋ ਰਹੀਆਂ ਸੀ ਉਸ ਦੌਰ ਦੇ ਵਿੱਚ, ਸੌਨ ਨੇ ਆ ਕੇ ਸਾਰਾ ਕੁਛ ਬਦਲ ਦਿੱਤਾ 3-4 ਸਾਲਾਂ 'ਚ। ਜੇ ਆਪਾਂ ਦੇਖੀਏ ਤਾਂ ਗ੍ਰੇਟ ਬ੍ਰਿਟੇਨ ਨੂੰ ਉਹਨਾਂ ਦੇ ਜਾ ਕੇ ਘਰ ਦੇ ਵਿੱਚ ਹਰਾਉਣਾ, ਇਸ ਤਰ੍ਹਾਂ ਦੇ ਬੜੇ ਵੱਡੇ ਉਹਨਾਂ ਨੇ ਮਾਰੇ ਹੋਏ ਸਨ। ਪਰ ਉਹਨਾਂ ਨੂੰ ਅੱਜ ਸਵੇਰ ਇੰਡੀਆ ਦੇ 7 ਵਜੇ ਤੱਕ ਕੋਈ ਵੀ ਆਸਟ੍ਰੇਲੀਆ ਦੇ ਮੁਕਾਬਲੇ ਨਹੀਂ ਸੀ ਮੰਨ ਰਿਹਾ ਕਿ ਕੁਆਟਰ ਫਾਈਨਲ 'ਚ ਹਰਾ ਦੇਣਗੇ। ਤਾਂ ਜਿਵੇਂ ਉਹ ਮੁਕਾਬਲਾ ਸ਼ੁਰੂ ਹੋਇਆ ਤਾਂ ਦੇਖ ਲਓ ਇੰਨਾ ਗਜ਼ਬ ਦਾ ਮੁਕਾਬਲਾ ਸੀ। ਇੱਕੋ ਗੋਲ ਹੋਇਆ, ਗੁਰਜੀਤ ਕੌਰ ਨੇ ਕੀਤਾ। ਗੁਰਜੀਤ ਕੌਰ ਆਊਟ ਆਫ ਫਾਰਮ ਚੱਲ ਰਹੀ ਸੀ, ਪਰ ਕੋਚ ਨੇ ਐਨ ਮੌਕੇ 'ਤੇ ਜਿੱਦਾਂ ਕਹਿ ਲਈਏ ਨਾ ਕਿ ਉਹਦੇ 'ਤੇ ਦਾਅ ਖੇਡਿਆ, ਖਿਡਾਰਨ 'ਤੇ ਭਰੋਸਾ ਜਤਾਇਆ, ਉਹਨੂੰ ਮੈਦਾਨ 'ਚ ਉਤਾਰਿਆ ਅਤੇ ਉਹਨੇ ਗੋਲ ਕਰ ਦਿੱਤਾ। ਉਹ ਗੋਲ ਦੀ ਲੀਡ ਟੁੱਟੀ ਹੋਈ ਨਹੀਂ ਆਸਟ੍ਰੇਲੀਆ ਤੋਂ, ਬਸ ਦਿਲ ਹੀ ਟੁੱਟੇ ਜਦੋਂ ਟੁੱਟੇ ਆ। ਅਤੇ ਇਹ ਜਿਹੜਾ ਹਾਕੀ ਦਾ ਅਸਲ ਹੀਰੋ ਸੀਗਾ, ਜਿਹੜਾ ਪਰਦੇ ਦੇ ਪਿੱਛੇ ਆਪਾਂ ਕਹਿੰਦੇ ਹੀਰੋ ਹੁੰਦਾ ਇੱਕ, ਕਿਉਂਕਿ ਹਮੇਸ਼ਾ ਫਿਲਮੀ ਹੀਰੋ ਜਿਹੜਾ ਪਰਦੇ ਦਾ ਹੀਰੋ ਹੁੰਦਾ ਨਾ ਉਹਨੂੰ ਬਹੁਤ ਤਾਲੀਆਂ ਮਿਲਦੀਆਂ, ਤਾਂ ਡਾਇਰੈਕਟਰ ਜਿਹੜਾ ਪਰਦੇ ਦੇ ਪਿੱਛੇ ਉਸ ਹੀਰੋ 'ਚੋਂ ਇੱਕ ਹੀਰੋ ਕੱਢ ਕੇ ਲਿਆਉਂਦਾ, ਉਹਦਾ ਬਹੁਤ ਘੱਟ ਕ੍ਰੈਡਿਟ ਉਹਨੂੰ ਦਿੱਤਾ ਜਾਂਦਾ। ਤਾਂ ਇਹ ਉਹ ਸ਼ਖਸ ਸੀ ਜਿਹੜਾ ਬਾਹਰ ਖਲੋਤਾ ਹੰਝੂ ਘੇਰ ਰਿਹਾ ਸੀਗਾ। ਇੱਕ ਉਹ ਲਮਹਾ ਸੀ, ਮਰਹਲਾ ਸੀ, ਜਦੋਂ ਕਮੈਂਟੇਟਰ ਕੱਲ ਭਾਰਤੀ ਮੁੰਡਿਆਂ ਦੀ ਜਿੱਤ 'ਤੇ ਰੋਏ, ਤੇ ਇੱਧਰ ਇਹ ਮਰਹਲਾ ਸੀ ਜਦੋਂ ਕੋਚ ਦੀਆਂ ਅੱਖਾਂ 'ਚੋਂ ਪਾਣੀ ਸੀਗਾ। ਤੇ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਉਸ ਸ਼ਖਸ ਨੇ ਕਿੰਨੀ ਮਿਹਨਤ ਕੀਤੀ ਹੋਏਗੀ। ਤਾਂ ਬਹਿਰਹਾਲ ਬਹੁਤ ਵੱਡੀ ਅਚੀਵਮੈਂਟ ਆ। ਹੁਣ ਦੇਖੋ ਸੈਮੀਫਾਈਨਲ ਦੇ ਵਿੱਚ ਕੀ ਕ੍ਰਿਸ਼ਮਾ ਹੁੰਦਾ, ਪਰ ਕੁਛ ਵੀ ਕਰ ਸਕਦੇ ਆ। ਸਵੇਰੇ ਤੜਕੇ ਇੰਡੀਆ ਦੇ 7 ਵਜੇ ਬੈਲਜੀਅਮ ਦੇ ਨਾਲ ਮੁੰਡਿਆਂ ਦਾ ਮੈਚ ਵਾ, ਅਤੇ ਇਹਨਾਂ ਦਾ ਪਰਸੋਂ ਮੈਚ ਆ ਕੁੜੀਆਂ ਦਾ। ਜੇ ਤੁਸੀਂ ਦੇਖਣਾ ਹੋਵੇ ਤਾਂ ਜ਼ਰੂਰ ਦੇਖਿਓ, ਬੈਲਜੀਅਮ ਦੇ ਨਾਲ ਟੱਕਰ ਆ, ਬੜੀ ਕਾਂਟੇ ਦੀ ਟੱਕਰ ਹੋਣ ਜਾ ਰਹੀ ਹੈ ਜੀ ਜੀ ਬਿਲਕੁਲ। ਅਤੇ ਸਾਰਿਆਂ ਦੀਆਂ ਸ਼ੁਭ ਇੱਛਾਵਾਂ ਇਹਨਾਂ ਦੇ ਜਿਹੜਾ ਜੀ ਉਹ ਨਾਲ ਨੇ। ਅਤੇ ਅਗਲੀ ਜਿਹੜੀ ਆਪਾਂ ਮਿੰਟੂ ਜੀ ਗੱਲ ਕਰਦੇ ਜਾਈਏ, ਬਲਵੰਤ ਸਿੰਘ ਰਾਮੂਵਾਲੀਆ ਦੀ ਧੀ ਅਮਨਜੋਤ ਕੌਰ ਰਾਮੂਵਾਲੀਆ ਅਤੇ ਹੋਰ ਆਗੂ ਭਾਜਪਾ 'ਚ ਸ਼ਾਮਲ। ਰਾਮੂਵਾਲੀਆ ਕਾਫੀ ਪਰੇਸ਼ਾਨ ਅਤੇ ਨਿਰਾਸ਼ ਨਜ਼ਰ ਆਏ। ਹੋ ਧੀਆਂ ਦੀ ਗੱਲ ਕਰ ਰਹੇ ਹਾਂ, ਅਤੇ ਇਹ ਹੁਣ ਧੀ ਦਾ ਮਸਲਾ ਕਿੱਧਰ ਨੂੰ ਚਲੇ ਗਿਆ। ਰਾਮੂਵਾਲੀਆ ਅਤੇ ਇਸ ਉਮਰ ਦੇ ਵਿੱਚ ਵਿਚਾਰਾ ਬਹੁਤ ਦੁਖੀ ਹੋਏਗਾ ਨਾ। ਹੁਣ ਉਹ ਤਾਂ ਪਿੱਟਦਾ ਪਿਆ ਸੀਗਾ। ਮੈਂ ਇੱਕ ਦੁਪਹਿਰੇ ਦੀ ਰਿਕਾਰਡਿੰਗ ਸੁਣੀ ਆ, ਕਿਸੇ ਨਾਲ ਫੋਨੋਂ ਕਰ ਰਹੇ ਸੀਗੇ, ਤਾਂ ਉਹ ਦੱਸ ਰਹੇ ਸੀਗੇ ਕਿ ਇਹਨੇ ਧੋਖਾ ਕੀਤਾ, ਮੇਰੇ ਗੁਰੂ ਨਾਲ ਧੋਖਾ ਕੀਤਾ, ਮਤਲਬ ਗੁਰੂ ਸਾਹਿਬਾਨ ਦਾ ਜ਼ਿਕਰ, ਫਿਰ ਇਸ ਤੋਂ ਇਲਾਵਾ ਮੇਰੇ ਪਿਤਾ ਜੀ ਨਾਲ ਧੋਖਾ ਕੀਤਾ ਅਤੇ ਮੇਰੇ ਨਾਲ ਵੀ ਧੋਖਾ ਕੀਤਾ। ਮੈਂ ਇਹਦੇ ਨਾਲੋਂ ਸਾਰੇ ਤਾਲੁਕਾਤ ਹੀ ਤੋੜਦਾ ਆਪਣੇ। ਕੋਈ ਬਾਪ ਇੱਦਾਂ ਦੀ ਗੱਲ ਕਹੇ ਤਾਂ ਫਿਰ ਸਮਝੋ ਕਿ ਘਰ ਦੇ ਹਾਲਾਤ, ਘਰ ਦੀਆਂ ਗੱਲਾਂ ਕਿੰਨੀਆਂ ਵਿਗੜ ਚੁੱਕੀਆਂ ਨੇ। ਅਸਲ ਦੇ ਵਿੱਚ ਹੋਇਆ ਕੀ ਆ ਕਿ ਅੱਜ ਜੁਆਇਨਿੰਗ ਕੀਤੀ ਆ ਕੁਛ, ਵੈਸੇ ਤਾਂ ਦੇਖੋ ਇਹ ਮੈਟਰ ਤਾਂ ਹੈਗਾ ਨਿੱਜੀ, ਆਪਾਂ ਕਹਿ ਸਕਦੇ ਹਾਂ ਕਿ ਪਰਸਨਲ ਮੈਟਰ ਆ, ਹਰੇਕ ਬੰਦੇ ਦੀ ਆਜ਼ਾਦੀ ਆ, ਕਿਸ ਨੇ ਕੀ ਪਾਰਟੀ ਚੁਣਨੀ ਆ, ਕਿਸ ਨੇ ਕੀ ਵਿਚਾਰਧਾਰਾ ਚੁਣਨੀ ਆ, ਕਿਸ ਨੇ ਕਿਸ ਧਰਮ ਨੂੰ ਫੋਲੋ ਕਰਨਾ, ਸਭ ਕੁਛ ਆਜ਼ਾਦੀ ਆ ਅਗਲੇ ਦੀ। ਪਰੰਤੂ ਹੋ ਕੀ ਰਿਹਾ ਕਿ ਕੁਛ ਸਮੇਂ ਤੋਂ ਤੁਸੀਂ ਦੇਖਿਆ ਹੋਣਾ ਕਿ ਬਲਵੰਤ ਸਿੰਘ ਰਾਮੂਵਾਲੀਆ ਇੱਕ ਮੁਖਾਲਫਤ ਦੀ ਲਹਿਰ ਖੜੀ ਕਰ ਰਹੇ ਨੇ। ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਉਲਟ
ਖੁਦ ਨੂੰ ਅਸਲ ਪੰਥਕ ਸੰਗਠਨ ਦੱਸ ਕੇ, ਮਤਲਬ ਕਿ ਸੰਗਠਨ 'ਚ ਕੌਣ ਹੈ, ਮਨਜੀਤ ਸਿੰਘ ਜੀਕੇ ਆ ਗਿਆ, ਸੁਖਦੇਵ ਸਿੰਘ ਢੀਂਡਸਾ, HS ਫੂਲਕਾ ਵੀ ਗਿਣ ਲਓ, ਬਲਵੰਤ ਸਿੰਘ ਰਾਮੂਵਾਲੀਆ, ਮਤਲਬ ਕਿ ਥੋੜ੍ਹਾ ਜਿਹਾ ਇਹ ਵੀ ਇੱਕ ਤਰ੍ਹਾਂ ਨਾਲ ਕਹਿ ਲਓ ਨਾ ਕਿ ਇੱਕ ਵਾਰੀ ਫਿਰ ਉਮਰ ਦੇ ਜਾਂ ਕਹਿ ਲਓ ਸਿਆਸੀ ਕੈਰੀਅਰ ਦੇ ਆਖਰੀ ਪੜਾਅ 'ਤੇ ਉਹਨਾਂ ਨੇ ਮੋੜਾ ਕੱਟਿਆ ਵਾ। ਕਿਉਂ? ਇਹਨਾਂ ਦੀ ਜਰਨੀ ਦੇਖ ਲਓ ਤੁਸੀਂ। ਸੰਖੇਪ 'ਚ ਗੱਲ ਕਰਦਾ ਮੈਂ, ਸਮਾਂ ਅੱਜ ਕਾਫੀ ਜ਼ਿਆਦਾ ਲੇਟ ਹੋ ਗਿਆ। ਦੇਖੋ, ਸਟੂਡੈਂਟ ਫੈਡਰੇਸ਼ਨ ਤੋਂ ਚੱਲੇ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ, ਅਕਾਲੀ ਦਲ, ਲੈਫਟਿਸਟ ਬੰਦਿਆਂ ਦੇ ਨਾਲ ਵੀ ਤੁਹਾਨੂੰ ਪਤਾ ਹੀ ਹੈ ਕਿ ਕਿਸ ਤਰ੍ਹਾਂ ਦੇ ਸੰਬੰਧ। ਉਸ ਤੋਂ ਬਾਅਦ ਫਿਰ ਅਕਾਲੀ ਦਲ ਨੂੰ ਛੱਡ ਕੇ ਚਲੇ ਜਾਣਾ ਸੈਂਟਰ ਦੀ ਰਾਜਨੀਤੀ ਦੇ ਵਿੱਚ, ਫਿਰ ਲੋਕ ਭਲਾਈ ਪਾਰਟੀ, ਫਿਰ ਉਹਦਾ ਮਰਜ਼ਰ ਅਕਾਲੀ ਦਲ 'ਚ, ਫਿਰ ਅਕਾਲੀ ਦਲ ਨੂੰ ਛੱਡ ਕੇ ਸਮਾਜਵਾਦੀ ਪਾਰਟੀ ਜੁਆਇਨ ਕਰ ਲੈਣੀ। ਉਸ ਤੋਂ ਬਾਅਦ ਫਿਰ ਆ ਕੇ ਪੰਥਕ ਧੜੇ ਦੇ ਨਾਲ ਖਲੋ ਜਾਣਾ। ਇਹ ਜਰਨੀ ਹੈ ਬਲਵੰਤ ਸਿੰਘ ਰਾਮੂਵਾਲੀਆ ਦੀ। ਤਾਂ ਇਸ ਜਰਨੀ ਦੇ ਵਿੱਚ ਇੰਟਰਸਟਿੰਗ ਫੈਕਟ ਤਾਂ ਇਹੀ ਸੀਗਾ ਕਿ ਪਿਛਲੇ ਸਾਲ ਤੀਕ ਢੀਂਡਸਾ ਸਾਹਿਬ, ਫੂਲਕਾ ਸਾਹਿਬ ਜਾਂ ਕਹਿ ਲਓ ਜਿਹੜੇ ਇਹ ਖੁਦ ਰਾਮੂਵਾਲੀਆ ਜੀ ਆ, ਇਹ ਜਿਸ ਤਰ੍ਹਾਂ ਦਾ ਇੱਕ ਫਰੰਟ ਉਸਾਰ ਰਹੇ ਸੀਗੇ, ਤਾਂ ਉਹ ਦਿੱਲੀ ਦੇ ਵਿੱਚ ਰਹਿ ਕੇ ਜ਼ਿਆਦਾ ਕੰਮ ਕੀਤਾ ਜਾ ਰਿਹਾ ਸੀ, ਔਰ ਰਾਮੂਵਾਲੀਆ ਜੀ, ਢੀਂਡਸਾ ਜੀ ਤੇ ਇੱਕ ਆਪਸ਼ਨ ਲੈ ਕੇ ਚੱਲ ਰਹੇ ਸਨ ਭਾਜਪਾ ਵਾਲਾ। ਪਰ ਫਿਰ ਬਾਅਦ 'ਚ ਤੁਹਾਨੂੰ ਪਤਾ ਹੀ ਆ ਕਿ ਜਿਹੜਾ ਫਾਰਮਰ ਐਜੀਟੇਸ਼ਨ ਸੀ ਉਹਨੇ ਸਾਰਾ ਹੀ ਦ੍ਰਿਸ਼ਟਾਂਤ ਜਿਹੜਾ ਉਹ ਬਦਲ ਕੱਤਿਆ ਜੀ। ਅੱਜ ਦੀ ਤਰੀਕ 'ਚ ਹਾਲਾਤ ਇਹ ਆ ਕਿ ਜਿਸ ਭਾਜਪਾ ਦੇ ਮੰਤਰੀ ਅਨਿਲ ਵਿਜ ਦਾ 20 ਜੁਲਾਈ 2020 ਦੇ ਕਰੀਬ ਇਹ ਜਾ ਕੇ ਪਤਾ ਲੈ ਕੇ ਆਉਂਦੇ ਹਸਪਤਾਲ ਦੇ ਵਿੱਚ, ਤੇ ਬਾਹਰ ਆ ਕੇ ਇਹ ਗੱਲ ਕਹਿੰਦੇ ਆ ਕਿ ਬੌੜੀ ਖੁਦਾ ਦੀ ਮੇਰੀ ਤੇ ਮੇਰੇ ਪੰਜਾਬ 'ਚ ਕੋਈ ਗੱਲ ਨਹੀਂ ਸੁਣਦਾ, ਆ ਮੇਰਾ ਵੀਰ, ਇਹ ਕੱਢਦਾ ਪੂਰੇ ਵੱਟ। ਇਹਨੂੰ ਮੈਂ ਜਿਹੜੀ ਗੱਲ ਆਖਾਂ, ਇਹ ਮੋੜਦਾ ਹੀ ਨਹੀਂ। ਤੇ ਨਾਲ ਹਰਭਜਨ ਮਾਨ ਸੀ, ਵੈਸੇ ਉਹ ਰਿਸ਼ਤੇਦਾਰ ਨੇ ਇਹਨਾਂ ਦੇ, ਤੁਹਾਨੂੰ ਪਤਾ ਹੀ ਹੈ, ਫੇਵਰ ਜਾਣਾ ਵੀ ਪੈਂਦਾ। ਸੋ ਕਹਿਣ ਦਾ ਮਤਲਬ ਇਹ ਆ ਕਿ ਤੁਸੀਂ ਅੰਦਾਜ਼ਾ ਲਾ ਲਓ ਕਿ ਪਿਛਲੇ ਸਾਲ ਇਹਨਾਂ ਦਿਨਾਂ ਦੇ ਵਿੱਚ ਰਾਮੂਵਾਲੀਆ ਜੀ ਉਹਨਾਂ ਦਾ ਪਤਾ ਲੈ ਰਹੇ ਸੀ, ਜਿਨ੍ਹਾਂ ਨੂੰ ਅੱਜ ਨਿੰਦ ਰਹੇ ਆ ਕਿ ਉਹਨਾਂ ਦੇ ਨਾਲ ਜਾ ਕੇ ਮੇਰੀ ਬੇਟੀ ਨੇ ਮੇਰੀ ਪਿੱਠ ਦੇ ਵਿੱਚ ਖੰਜਰ ਮਾਰ ਦਿੱਤਾ ਹੈ। ਇਸ ਤੋਂ ਇਲਾਵਾ ਫਿਰ ਉਹਨਾਂ ਨੇ ਦੇਰ ਸ਼ਾਮ ਆਪਣੇ ਘਰ ਦੇ ਵਿੱਚ ਜਿਹੜਾ ਕਿ ਮੋਹਾਲੀ 'ਚ ਆ, ਉੱਥੇ PC ਵੀ ਕੀਤੀ ਆ, ਪ੍ਰੈਸ ਕਾਨਫਰੰਸ ਵੀ ਕੀਤੀ। ਉਹ ਕਹਿੰਦੇ ਆ ਕਿ ਖੁਦਕੁਸ਼ੀ ਵਾਲੇ ਮੋੜ 'ਤੇ ਸਾਨੂੰ ਲਿਆ ਖੜਾ ਕੀਤਾ। ਉਹਨਾਂ ਦੀ ਬੀਵੀ ਵੀ ਕਾਫੀ ਦੁਖੀ ਸੀ, ਉਹਨਾਂ ਨੇ ਆਵਾਜ਼ ਵੀ ਮਾਰੀ ਆ ਕਿ ਧੀਏ ਤੂੰ ਮੁੜਿਆ, ਇੱਦਾਂ ਨਾ ਕਰ, ਇੱਦਾਂ ਨਾ ਕਰ। ਬਹੁਤ ਹੀ ਜਿੱਦਾਂ ਬੰਦਾ ਨਾ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਦੁਖੀ, ਟੁੱਟਿਆ ਹੋਇਆ, ਹਾਰਿਆ ਹੋਇਆ, ਝੰਬਿਆ ਹੋਇਆ, ਹੰਭਿਆ ਹੋਇਆ, ਇਸ ਤਰ੍ਹਾਂ ਦਾ ਨਜ਼ਰ ਆ ਰਿਹਾ ਸੀਗਾ। ਉਹ ਬੋਡੀ ਲੈਂਗੁਏਜ ਵੀ ਉਹਨਾਂ ਦੀ, ਹਾਵ ਭਾਵ ਸਾਰੇ। ਪਰ ਉਹ ਇਹ ਗੱਲ ਕਹਿੰਦੇ ਆ ਕਿ ਵੇਖੋ ਮੈਨੂੰ ਤਾਂ ਪਤਾ ਹੀ ਨਹੀਂ ਹੈ, ਮੇਰੇ ਪਿੱਠ ਪਿੱਛੇ ਪਤਾ ਨਹੀਂ ਕੀ ਹੋ ਗਿਆ, ਮੇਰੀ ਧੀ ਨੂੰ ਸਾਜ਼ਿਸ਼ ਨੂੰ ਉਹਨਾਂ ਨੇ ਨਾਲ ਰਲਾ ਲਿਆ। ਕਿਉਂਕਿ ਅਗਾਂਹ UP ਦੇ ਵਿੱਚ ਇਲੈਕਸ਼ਨ ਆ, ਅਸੀਂ ਬੰਗਾਲ ਦੇ ਵਿੱਚ ਵੀ ਇਹਨਾਂ ਦੀ ਮੁਖਾਲਫਤ ਕੀਤੀ ਸੀ ਤੇ ਅਸੀਂ UP ਦੇ ਵਿੱਚ ਵੀ ਇਹਨਾਂ ਨੂੰ ਹਰਾਉਣਾ ਸੀ। ਪਰ ਇਹ ਤੇ ਉਹ ਗੱਲ ਹੋ ਗਈ ਜਿਵੇਂ ਉਹ ਆਪਰੇਸ਼ਨ ਲੋਟਸ ਕਰ ਜਾਂਦੇ ਆ ਨਾ, ਪਤਾ ਹੀ ਨਹੀਂ ਲੱਗਦਾ ਕਦੋਂ ਆਪਰੇਸ਼ਨ ਲੋਟਸ ਹੋ ਜਾਂਦਾ। ਤਾਂ ਉਹਨਾਂ ਨੇ ਇਹੀ ਆਪਰੇਸ਼ਨ ਲੋਟਸ ਕੀਤਾ ਵਾ। ਤੇ ਵੈਸੇ ਜੇ ਆਪਾਂ ਦੇਖੀਏ ਗੱਲਾਂ ਤੇ ਬਹੁਤ ਸਾਰੀਆਂ ਹੁੰਦੀਆਂ ਨੇ, ਪਰ ਇੱਕ ਗੱਲ ਹੁਣ ਇਹ ਵੀ ਨਿਕਲ ਕੇ ਆ ਰਹੀ ਆ। ਵੈਸੇ ਚਲੋ ਇਹ ਚਿਹਰੇ ਜਿਹੜੇ ਆ ਉਹ ਸਿੱਖ ਚਿਹਰੇ ਆਪਾਂ ਆਖ ਸਕਦੇ ਆ, ਜੋ ਕੁਛ ਹੋਰ ਚਿਹਰੇ ਵੀ ਗਏ ਨੇ ਉੱਧਰ, ਪਰੰਤੂ ਜਿਹੜੀ ਅੰਦਰ ਦੀ ਇੱਕ ਖਬਰ ਥਿੰਕ ਟੈਂਕ 'ਚੋਂ ਨਿਕਲ ਕੇ ਆ ਰਹੀ ਆ ਉਹ ਇਹ ਆ ਕਿ ਹੁਣ ਜਿੱਦਾਂ ਇਹਨਾਂ ਨੇ ਪਹਿਲਾਂ ਦਲਿਤ ਚਿਹਰੇ ਦਾ ਜ਼ਿਕਰ ਕੀਤਾ ਸੀਗਾ ਕਿ ਅਸੀਂ ਪੰਜਾਬ ਦੇ ਵਿੱਚ CM ਹੈ ਜਿਹੜਾ SC ਨੂੰ ਬਣਾ ਸਕਦੇ ਹਾਂ, ਹੁਣ ਇਹ ਸੁਣਨ ਦੇ ਵਿੱਚ ਆਇਆ ਕਿ ਇਹਨਾਂ ਦਾ ਥਿੰਕ ਟੈਂਕ ਕਿਤੇ ਮੰਨ ਕੇ ਚੱਲ ਰਿਹਾ ਹੈ, ਕਿਤੇ ਨਾ ਕਿਤੇ ਉਹ ਇਸ ਗੱਲ 'ਤੇ ਵਿਚਾਰ ਕਰ ਰਿਹਾ ਵਾ ਕਿ ਅਸੀਂ ਇੱਕ ਵੱਡਾ ਹਿੰਦੂ ਚਿਹਰਾ ਪਲਾਂਟ ਕਰੀਏ ਤਾਂ ਉਹਦੇ 'ਚ ਵੋਟਾਂ ਦਾ ਜਿਹੜਾ ਧਰੁਵੀਕਰਨ ਹੁੰਦਾ ਹਿੰਦੂ ਸਿੱਖ ਦਾ ਉਹ ਕੀਤਾ ਜਾਵੇ। ਸੋ ਇਹ ਚੀਜ਼ ਜਿਹੜੀ ਆ ਹੁਣ ਦੇਖੀ ਜਾ ਰਹੀ ਆ। ਪਰ ਰਾਮੂਵਾਲੀਆ ਤੇ ਅੱਜ ਕਾਫੀ ਦੁਖੀ ਨਜ਼ਰ ਆਏ ਆ, ਪਰ ਕੀ ਕਹਿ ਸਕਦੇ ਹਾਂ ਹੁਣ, ਕਿਉਂਕਿ ਉਹਨਾਂ ਦੀ ਬੇਟੀ ਕਹਿੰਦੀ ਕਿ ਮੈਂ ਬੱਚੀ ਥੋੜ੍ਹੀ ਹਾਂ ਜਿਹੜੀ ਮੈਂ ਆਪਣੇ ਬਾਪ ਤੋਂ ਪੁੱਛ ਕੇ ਪਾਰਟੀ ਜੁਆਇਨ ਕਰੂੰਗੀ। ਆਹ ਵੀ ਦਿਨ ਆਉਣੇ ਆ ਰਾਜਨੀਤੀ 'ਚ। ਜੀ ਜੀ ਬਿਲਕੁਲ। ਅਗਲੀ ਗੱਲ ਕਰੀਏ, ਕੈਪਟਨ ਪਹੁੰਚ ਗਏ ਰਾਜਪਾਲ ਦੇ ਕੋਲ ਮੁਲਾਕਾਤ ਦੇ ਲਈ, ਕੀ ਕੁਛ ਗੱਲਾਂ ਹੋਈਆਂ, ਕੁਛ ਹੈ ਜੀ ਪਤਾ? ਹਾਂਜੀ ਦੇਖੋ, ਇਹ ਅੰਦਾਜ਼ੇ ਹੁੰਦੇ ਆ ਕਿਉਂਕਿ ਹੁਣ ਉੱਥੇ ਜਿਹੜੀ ਗੁਫ਼ਤਗੂ ਹੋਈ ਹੋਊਗੀ ਉਹ ਤੇ ਬਾਹਰ ਨਹੀਂ ਆਉਂਦੀ। ਇਹ ਕਿਆਫੇ ਨੇ, ਕਿਆਫੇ ਦੋ ਤਰ੍ਹਾਂ ਦੇ ਆਪਾਂ ਲਾ ਕੇ ਤੁਰ ਸਕਦੇ ਹਾਂ। ਇੱਕ ਤੇ ਦੇਖੋ ਇਹ ਆ ਕਿ ਜਿਹੜੇ ਕਿਸਾਨੀ ਨਾਲ ਜੁੜੇ ਮੁੱਦੇ ਆ ਉਹਨਾਂ ਦੇ ਵਿੱਚ ਇਹਨਾਂ ਨੇ ਜਿਹੜੇ ਉਹ ਬਿੱਲ ਲਿਆਂਦੇ ਸੀਗੇ, ਯਾਦ ਹੋਣਾ ਤੁਹਾਨੂੰ, ਪਾਸ ਕੀਤੇ। ਫਿਰ ਇਹਨਾਂ ਨੇ ਸਾਰਿਆਂ ਨੇ ਜੁੱਟ ਬਣਾ ਕੇ ਤੇ ਜਾ ਕੇ ਉੱਥੇ ਰਾਜਪਾਲ ਨੂੰ ਸੌਂਪੇ ਸਨ। ਉਹ ਜਿਉਂਦੇ ਤਿਉਂ ਹੀ ਪਏ ਆ। ਕਹਿੰਦੇ ਆ ਕਿ ਰਾਜਪਾਲ ਨੇ ਅਗਾਂਹ ਘੱਲੇ ਹੀ ਨਹੀਂ।
ਜੀ ਇੱਕ ਤੇ ਚੀਜ਼ ਇਹ ਵੀ ਹੋ ਸਕਦੀ ਹੈ ਜੇ ਆਪਾਂ ਜਿਹੜੇ ਚਰਚਾ ਕਰਨਾ ਹੋਵੇ ਇਸ ਮੁਲਾਕਾਤ ਨੂੰ। ਦੂਜਾ ਵੱਡਾ ਕਾਰਨ ਇਹ ਵੀ ਮੰਨਿਆ ਜਾ ਰਿਹਾ ਕਿ ਦੇਖੋ ਇਸ ਟਾਈਮ ਤੁਹਾਨੂੰ ਪਤਾ ਹੀ ਹੈ ਕਿ ਨਵਜੋਤ ਸਿੱਧੂ ਵਰਸਜ ਅਮਰਿੰਦਰ ਸਿੰਘ ਇੱਕ ਗੇਮ ਚੱਲ ਰਹੀ ਹੈ ਇਹਨਾਂ ਦੀ। ਇੱਕ ਤੇ ਹੈ ਨਾ ਕਿ ਓਪੋਜੀਸ਼ਨ ਜਿਹੜੀਆਂ ਦੂਸਰੀਆਂ ਧਿਰਾਂ ਨੇ ਉਹਨਾਂ ਦੇ ਨਾਲ ਇੱਕ ਰਾਜਨੀਤਿਕ ਯੁੱਧ ਚੱਲਦਾ ਹੀ ਰਹਿੰਦਾ ਸਿਆਸਤਦਾਨ ਦਾ। ਇੱਕ ਅੰਦਰੂਨੀ ਯੁੱਧ ਵੀ ਛਿੜਿਆ ਹੋਇਆ ਅਮਰਿੰਦਰ ਸਿੰਘ ਤੇ ਜਿਵੇਂ ਸਿੱਧੂ ਪ੍ਰੈਸ਼ਰ ਬਣਾ ਰਿਹਾ ਔਰ ਖ਼ਾਸ ਤੌਰ 'ਤੇ ਇੱਕ ਦਿਨ ਆਪਾਂ ਜ਼ਿਕਰ ਵੀ ਕੀਤਾ ਸੀਗਾ ਸ਼ਾਇਦ ਕਿ ਸਿੱਧੂ ਦੀ ਥੋੜ੍ਹੀ ਕਲਾਸ ਲੱਗੀ ਆ ਉਸ ਤੋਂ ਬਾਅਦ ਉਹ ਟਿਕਿਆ ਵਾ। ਇਹ ਗੱਲ ਤਾਂ ਬਿਲਕੁਲ ਸਪਸ਼ਟ ਹੋ ਜਾਂਦੀ ਹੈ। ਉਸ ਦਿਨ ਜਿਹੜੀ ਆਪਾਂ ਗੱਲ ਕਰ ਰਹੇ ਸਾਂ ਕਿ ਨਵਜੋਤ ਸਿੱਧੂ ਨੂੰ ਆਲਾ ਕਮਾਨ ਨੇ ਸੱਦ ਕੇ ਸੋਰਸਸ ਦੱਸਦੇ ਆ ਕਿ ਉਹਨਾਂ ਨੇ ਝਿੜਕਿਆ ਵਰਜਿਆ ਕਿ ਬਾਜ ਆ ਬਾਈ ਹੁਣ ਤੂੰ ਕਾਫੀ ਸੀਨੀਅਰ ਪੋਜੀਸ਼ਨ 'ਤੇ ਚੱਲ ਗਿਆ ਜਵਾਕਾਂ ਦੀਆਂ ਗੱਲਾਂ ਨਾ ਕਰ। ਤਾਂ ਉਸ ਤੋਂ ਬਾਅਦ ਉਹ ਥੋੜ੍ਹਾ ਟਿਕਿਆ ਗਿਆ ਤਾਂ ਹੈ ਪਰੰਤੂ ਫਿਰ ਵੀ ਉਹ ਕਿਉਂਕਿ ਮੁੱਦੇ ਚੁੱਕਣੇ ਜਿਹੜੇ ਆ ਉਹ ਮੁਨਾਸਬ ਸਮਝਦਾ ਹੈ ਵੇਲੇ ਸਿਰ ਜਦੋਂ ਵੀ ਲੱਗ ਜਾਵੇ ਤਾਂ ਟਕੋਰ ਕਰ ਦਿੰਦਾ ਆ। ਤਾਂ ਇੱਧਰ ਅਮਰਿੰਦਰ ਸਿੰਘ ਉਹਨਾਂ ਮੌਕਿਆਂ ਨੂੰ ਮੁਕਾਉਣਾ ਚਾਹੁੰਦੇ ਆ ਚਾਹੇ ਉਹ ਸਮਝੌਤੇ ਰੱਦ ਕਰਨ ਵਾਲੀ ਗੱਲ ਹੋਵੇ ਆ ਜਿਹੜੇ ਬਿਜਲੀ ਸਮਝੌਤੇ ਆ ਚਾਹੇ ਉਹ ਇਹ ਹੋਵੇ ਕਿ ਅਸੀਂ ਭਾਈਚਾਰੇ ਵਾਸਤੇ ਅਸੀਂ ਅਲੱਗ ਬਿੱਲ ਲਿਆਵਾਂਗੇ ਫਿਰ ਚਾਹੇ ਉਹ ਰੈਗੂਲਰ ਕਰਨ ਬਾਰੇ ਹੋਵੇ ਕਿ ਮੁਲਾਜ਼ਮਾਂ ਨੂੰ ਅਸੀਂ ਪੱਕਿਆਂ ਕਰਾਂਗੇ। ਮਤਲਬ ਕਿ ਤਰ੍ਹਾਂ ਤਰ੍ਹਾਂ ਦੇ ਸਟੈਪ ਜਿਹੜੇ ਚੁੱਕੇ ਜਾ ਰਹੇ ਆ ਤਾਂ ਕਿ ਇਸ ਤਰ੍ਹਾਂ ਦੀ ਐਂਟੀ ਇਨਕੰਬੈਂਸੀ ਹੈ ਜਿਹੜੀ ਉਹ ਖਤਮ ਕੀਤੀ ਜਾ ਸਕੇ ਜਿਹੜੀ ਕੱਲ੍ਹ ਨੂੰ ਨਾ ਸਿਰਫ ਉਹਨਾਂ ਨੂੰ ਬਾਹਰੀ ਤੌਰ 'ਤੇ ਨੁਕਸਾਨ ਕਰ ਸਕਦੀ ਆ ਬਲਕਿ ਅੰਦਰੂਨੀ ਤੌਰ 'ਤੇ ਵੀ ਸਿੱਧੂ ਦੇ ਮੁਕਾਬਲੇ ਕਮਜ਼ੋਰ ਕਰੇ। ਸੋ ਇਹਦੇ ਲਈ ਰੀਸ਼ਫਲਿੰਗ ਜਿਹੜੀ ਆ ਉਹ ਵੀ ਇੱਕ ਆਪਸ਼ਨ ਦੇਖਿਆ ਜਾ ਰਿਹਾ ਵਾ ਕਿਉਂਕਿ ਆਲਾ ਕਮਾਨ ਨੇ ਕਿਹਾ ਸੀਗਾ ਕਿ ਤੁਸੀਂ ਜੱਟ ਹੋ ਗਏ ਹੁਣ ਸਾਰਿਆਂ ਦਾ ਗਲਬਾ ਤਾਂ ਘੱਟੋ ਘੱਟ ਤੁਹਾਨੂੰ ਕੁਝ ਚਿਹਰੇ ਜਿਹੜੇ ਆ ਉਹ ਕੈਬਨਿਟ ਦੇ ਵਿੱਚ ਲਿਆਉਣੇ ਪੈਣਗੇ। ਤਾਂ ਇਹ ਹੋ ਸਕਦਾ ਆ ਕਿ ਜਿਹੜਾ ਕੈਬਨਿਟ ਦਾ ਰੀਸ਼ਫਲ ਆ ਉਹ ਜਲਦੀ ਸਾਨੂੰ ਵੇਖਣ ਨੂੰ ਮਿਲੇ। ਰੀਸ਼ਫਲ ਹੋ ਸਕਦਾ ਕਿ ਇੱਕ ਅੱਧੇ ਹਫ਼ਤੇ ਦੇ ਵਿੱਚ ਜਾਂ ਕਹਿ ਲਓ ਕਿ 2-4 ਦਿਨਾਂ ਦੇ ਵਿੱਚ ਹੀ ਵੇਖਣ ਨੂੰ ਮਿਲੇ। ਜਾਂ ਤੀਸਰੀ ਆਪਾਂ ਇੱਕ ਕਿਆਫੇਬਾਜ਼ੀ ਇਹ ਕਰ ਸਕਦੇ ਹਾਂ ਕਿ ਗਾਂ ਵਿਧਾਨ ਸਭਾ ਦਾ ਸੈਸ਼ਨ ਆਉਣ ਵਾਲਾ ਮਾਨਸੂਨ ਦਾ ਹੋ ਸਕਦਾ ਉਹਦੇ ਬਾਬਤ ਕੋਈ ਕੀਤੀ ਹੋਵੇ ਗੱਲ। ਤਿੰਨ ਗੱਲਾਂ 'ਚੋਂ ਜਿਹੜੀ ਵਿਚਾਲੜੀ ਗੱਲ ਆ ਉਹ ਥੋੜ੍ਹੀ ਦਮਦਾਰ ਨਜ਼ਰ ਆਉਂਦੀ ਹੈ ਕਿ ਰੀਸ਼ਫਲਿੰਗ ਦਾ ਇਹਨਾਂ ਨੇ ਕੰਮ ਜਿਹੜਾ ਸੋਚਿਆ ਸੀ ਸ਼ਾਇਦ ਉਹਨੂੰ ਅੰਜਾਮ ਦੇਣ ਜਾ ਰਿਹਾ। ਪਰ ਇੱਕ ਵੱਡੀ ਖਬਰ ਹੋਰ ਆ ਰਹੀ ਹੈ ਕਾਰਵਾਈਆਂ ਦੇ ਲਿਹਾਜ਼ ਨਾਲ ਜੁੜੀ ਬ੍ਰੇਕਿੰਗ ਨਿਊਜ਼ ਆ ਤੇ ਬਿਨਾਂ ਬ੍ਰੇਕਾਂ ਤੋਂ ਆ ਰਹੀ ਆ। ਅਸਲ ਦੇ ਵਿੱਚ ਹੁਣ ਹੋਇਆ ਕੀ ਹੈ ਕਿ ਸੈਕਟਰ 20 ਦੇ ਵਿੱਚ ਸਮੇਧ ਸੈਣੀ ਦੀ ਕੋਠੀ ਘੇਰ ਲਈ ਗਈ ਆ ਵਿਜੀਲੈਂਸ ਵੱਲੋਂ ਰਾਤ ਦੇ ਹਨੇਰੇ 'ਚ ਰੌਲ ਗੌਲੇ 'ਚ। ਤੇ ਉੱਥੇ ਰੌਲਾ ਪੈ ਗਿਆ ਐਵੇਂ ਨਹੀਂ ਰੌਲਾ ਪੈ ਗਿਆ ਰੌਲਾ ਇਸ ਕਰਕੇ ਪੈ ਗਿਆ ਕਿ ਵਿਜੀਲੈਂਸ ਨੇ ਕੋਈ ਦੱਸਦੇ ਆ ਕਿ ਨਵਾਂ ਮਾਮਲਾ ਦਰਜ ਕੀਤਾ ਵਾ ਔਰ ਕਿਸੇ ਨੇ ਸ਼ਿਕਾਇਤ ਕੀਤੀ ਸ਼ਿਕਾਇਤਕਰਤਾ ਨੇ ਸ਼ਿਕਾਇਤ ਦਿੱਤੀ ਆ ਜਦੋਂ ਹੀ ਵਿਜੀਲੈਂਸ ਦੀ ਧਾੜ ਉੱਥੇ ਠੁਕੀ ਆ ਤੇ ਇਸ ਟਾਈਮ ਦੱਸਦੇ ਆ ਕਿ ਜਦੋਜਹਿਦ ਹੋ ਰਹੀ ਆ ਔਰ ਬ੍ਰੇਕਿੰਗ ਨਿਊਜ਼ ਇਹ ਵੀ ਆ ਰਹੀ ਹੈ ਕਿ ਕਾਫੀ ਜਦੋਜਹਿਦ ਤੋਂ ਬਾਅਦ ਮੁਸ਼ੱਕਤ ਤੋਂ ਬਾਅਦ ਵਿਜੀਲੈਂਸ ਦੀ ਟੀਮ ਜਿਹੜੀ ਆ ਸਮੇਧ ਸੈਣੀ ਦੇ ਘਰ 'ਚ ਦਾਖਲ ਹੋ ਗਈ ਆ ਕਿਉਂਕਿ ਪਹਿਲਾਂ ਕਿਹਾ ਜਾ ਰਿਹਾ ਸੀ ਉਹ ਘਰੇ ਨਹੀਂ ਹੈ ਇਹ ਹੈ ਵੈ ਪਰ ਜਦੋਂ ਉਹਨਾਂ ਨੇ ਕਿਹਾ ਕਿ ਸਾਡੇ ਕੋਲ ਆਰਡਰਸ ਨੇ ਜੇ ਬੂਹਾ ਨਹੀਂ ਖੋਲੋਗੇ ਅਸੀਂ ਜਿੰਦਰਾ ਤੋੜ ਕੇ ਅੰਦਰ ਵੜ ਜਾਣਾ ਆ ਤਾਂ ਫਿਰ ਅਖੀਰ ਉਹਨਾਂ ਨੇ ਅਲਾਓ ਕਰ ਦਿੱਤਾ ਕੁਛ ਬੰਦਿਆਂ ਨੂੰ। ਇਹ ਵੀ ਵੱਡਾ ਮਾਮਲਾ ਵੱਡੀ ਖਬਰ ਆ ਗਈ ਹੈ। ਮੈਂ ਤੁਹਾਨੂੰ ਕਿਹਾ ਨਾ ਕਿ ਅਮਰਿੰਦਰ ਸਿੰਘ ਬਹੁਤ ਕੁਝ ਸਮੇਟਣ ਦਾ ਇਸ ਟਾਈਮ ਚਾਰਾ ਕਰ ਰਹੇ ਨੇ। ਜੀ ਸੋ ਅਖੀਰਲੇ ਜਿਹੜੇ ਇਹ ਕਾਰਜਕਾਲ ਦੇ ਦਿਨਾਂ ਦੇ ਵਿੱਚ ਹੁਣ ਲੋਕਾਂ ਦੀਆਂ ਅੱਖਾਂ ਦੇ ਵਿੱਚ ਫਿਰ ਉੱਭਰ ਕੇ ਆਉਣ ਦੇ ਲਈ ਇਹ ਸਾਰਾ ਕੁਛ ਕਾਰਵਾਈਆਂ ਚੱਲ ਰਹੀਆਂ ਨੇ। ਹਾਂਜੀ ਦੇਖੋ ਇਹ ਤਾਂ ਹੈ ਮੈਂ ਜਿਵੇਂ ਤੁਹਾਨੂੰ ਕਿਹਾ ਕਿ ਇੱਕ ਤਾਂ ਬਾਹਰੀ ਦਿੱਖ ਤਾਂ ਹੁੰਦਾ ਹੀ ਆ ਹਮੇਸ਼ਾ ਕੋਈ ਵੀ ਹਾਕਮ ਆ ਉਹਨੂੰ ਬਾਹਰੀ ਦਿੱਖ ਦਾ ਹੁੰਦਾ ਹੀ ਆ ਕਿ ਕੋਈ ਡੈਂਟ ਨਾ ਪਵੇ ਪਰ ਦੂਸਰਾ ਇਹ ਆ ਕਿ ਅੰਦਰੂਨੀ ਵੀ ਤਾਂ ਘਮਸਾਨ ਚੱਲ ਰਿਹਾ ਨਾ। ਸਮੇਧ ਸੈਣੀ ਦੀ ਇੱਕ ਵਾਰੀ ਜੇ ਇਹਨਾਂ ਨੂੰ ਹਿਰਾਸਤ ਮਿਲ ਜਾਂਦੀ ਹੈ ਤੁਸੀਂ ਸੋਚ ਕੇ ਦੇਖੋ ਤਾਂ ਉਹਦੇ ਵਿੱਚ ਕੀ ਹੈ ਕਿ ਹੁਣ ਦੂਜੇ ਮਾਮਲਿਆਂ ਦੇ ਵਿੱਚ ਤਾਂ ਬੇਲ ਤੇ ਆ ਉਹ ਜੀ। ਆਪਾਂ ਬਹੁਤ ਵਾਰੀ ਇਹ ਗੱਲ ਕਹੀ ਸੀਗੀ ਕਿ ਸਮੇਧ ਸੈਣੀ ਬਹੁਤ ਚਾਤਰ ਖਿਡਾਰੀ ਆ ਉਹ ਛੇਤੀ ਇਹਨਾਂ ਦੇ ਹੱਥ ਨਹੀਂ ਆਏਗਾ ਤੇ ਜੇ ਇੱਕ ਵਾਰੀ ਉਹ ਹੱਥ ਲੱਗ ਗਿਆ ਹੁਣ ਮਾਮਲਾ ਤੇ ਭਾਵੇਂ ਇਹੋ ਹੋਵੇ ਫਰਜ਼ ਕਰੋ ਮਾਮਲਾ ਤੇ ਭਾਵੇਂ ਕੋਈ ਫਰਾਡ ਦਾ ਹੋਵੇ ਪਰ ਉਹਨਾਂ ਨੇ ਮਤਲਬ ਕਿ ਆਨੇ ਬਾਨੇ ਉਹਨੂੰ ਦੂਜੇ ਮਾਮਲੇ ਦੇ ਵਿੱਚ ਵੀ ਲਿਜਾਣਾ ਆ ਉਧਰ ਨੂੰ ਵੀ ਜ਼ਰੂਰ ਉਹ ਪੁੱਛਗਿੱਛ ਤੇ ਕਰਨਗੇ ਚਾਹੇ ਉਹ ਔਨ ਦਾ ਰਿਕਾਰਡ ਨਾ ਹੋਵੇ ਆਫ ਦਾ ਰਿਕਾਰਡ ਤਾਂ ਉਹਦੇ ਤੇ ਸਕੰਜਾ ਕੱਸਿਆ ਜਾਊਗਾ ਕਿ ਬਾਈ ਤੈਨੂੰ ਕੱਢ ਦਿੰਦੇ ਆ ਤੂੰ ਚੁੱਪ ਕਰਕੇ ਬਾਦਲਾਂ ਦਾ ਨਾਂ ਲੈ ਦੇ ਸਾਡਾ ਕੰਮ ਸੌਖਾ ਹੋ ਜੂ। ਚਲੋ ਜੀ ਦੇਖੋ ਆਉਣ ਵਾਲੇ ਸਮੇਂ ਦੇ ਵਿੱਚ ਕੀ ਬਣਦਾ ਹੈਗਾ ਆ।
ਬਿਲਕੁਲ ਅੰਦਰੂਨੀ ਲੜਾਈ ਦੇ ਵਿੱਚ ਵੀ ਕੈਪਟਨ ਜੇਤੂ ਰਹਿਣਾ ਚਾਹੁੰਦਾ ਹੈਗਾ ਆ। ਉਧਰ ਸ਼੍ਰੋਮਣੀ ਕਮੇਟੀ ਜਿਹੜੇ ਪ੍ਰਧਾਨ ਨੇ RSS ਦੇ ਲੋਕਾਂ ਵੱਲੋਂ ਕਕਾਰਾਂ ਦੀ ਤੋਹੀਨ ਦਾ ਲਿਆ ਸਖਤ ਨੋਟਿਸ। ਹਾਂਜੀ, ਦੇਖੋ ਨੋਟਿਸ ਲੈਣਾ ਬਣਦਾ ਤੇ ਕਾਰਵਾਈ ਕਰਵਾਉਣੀ ਵੀ ਬਣਦੀ ਆ ਕਿ ਬਹੁਤ ਇੱਕ ਗਿਰੀ ਹੋਈ ਹਰਕਤ ਕੀਤੀ ਆ ਇਹਨਾਂ ਕਾਰਕੁਨਾਂ ਨੇ। ਇਹ ਵੈਸੇ ਕੋਈ ਦੇਵ ਸੈਨਾ ਅਖਾਉਤੀ, ਕੋਈ ਦੇਵ ਸੈਨਾ, ਕੋਈ ਇਸ ਤਰ੍ਹਾਂ ਦੀ ਸੋ ਕਾਲਡ ਕੋਈ ਸੰਸਥਾ ਹੈ ਜਿਨ੍ਹਾਂ ਨੇ ਕੀਤਾ, ਕਿਉਂਕਿ ਹਰਿਆਣਾ ਦੇ ਕੁਰੂਕਸ਼ੇਤਰ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਕੋਈ ਇਕੱਠ ਸੀਗਾ ਤੇ ਠੀਕ ਉਸ ਵੇਲੇ ਜਿੱਦਾਂ ਕੋਈ ਬੰਦਾ ਕਿਸੇ ਨੂੰ ਉਕਸਾਉਂਦਾ ਵਾ, ਕਿਸੇ ਬੰਦੇ ਨੂੰ ਭੜਕਾਉਣਾ ਚਾਹੁੰਦਾ ਹੈ ਤੇ ਇੱਦਾਂ ਗਾਤਰੇ ਪਾ ਕੇ ਤੇ ਉਹਨਾਂ ਦੇ ਵਿੱਚੋਂ ਕੁਛ ਬੰਦੇ ਜਿਹੜੇ ਫੜੇ ਆ ਉਹਨਾਂ ਦੇ ਮਤਲਬ ਕਿ ਪਾਕਟ ਦੇ ਵਿੱਚੋਂ, ਜੇਬ ਦੇ ਵਿੱਚੋਂ, ਬੋਝੇ 'ਚੋਂ ਜਰਦੇ ਤੱਕ ਲੱਭੇ ਆ। ਤੁਸੀਂ ਅੰਦਾਜ਼ਾ ਲਾ ਲਓ ਕਿ ਕੋਨੇ ਮੋਨੇ ਮੇਰੇ ਵਾਂਗੂ ਕਿਤੇ ਸਿੱਖੀ ਦੇ ਨੇੜੇ ਨਹੀਂ ਢੁਕਦੇ ਬੰਦੇ, ਉਹਨਾਂ ਨੇ ਗਾਤਰੇ ਪਾਏ, ਉੱਤੇ ਦੇਵ ਸੈਨਾ ਲਿਖ ਦਿੱਤਾ, ਆਖੇ ਜੀ ਇਹ ਸਾਡੇ ਸੰਗਠਨ ਦੇ ਆ, ਸ੍ਰੀ ਸਾਹਿਬ ਪਾਏ ਆ। ਤੇ ਇੱਦਾਂ ਤਾਂ ਵੈਸੇ ਓਡੀ ਕਿਰਪਾਨ ਤੁਹਾਨੂੰ ਪਤਾ ਹੈ ਅਲਾਓ ਹੀ ਨਹੀਂ ਹੈਗੀ ਕਿਸੇ ਹੋਰ ਨੂੰ। ਹੁਣ ਇਹ ਪਤਾ ਨਹੀਂ ਕਾਨੂੰਨ ਠੀਕ ਹੈ ਕਿ ਨਹੀਂ ਠੀਕ ਆ, ਪਰ ਵੈਸੇ ਸਿੱਖਾਂ ਨੂੰ ਤੁਹਾਨੂੰ ਪਤਾ ਹੀ ਹੈ ਨਾ ਕਿ ਵਿਸ਼ੇਸ਼ ਛੋਟ ਮਿਲੀ ਹੋਈ ਆ ਤੇ ਉਹਨਾਂ ਨੇ ਤਾਂ ਕਿਰਪਾਨਾਂ ਵੀ ਫੜੀਆਂ ਹੋਈਆਂ ਸੀ ਹੱਥਾਂ 'ਚ ਵੱਡੀਆਂ। ਉਹ ਤਾਂ ਬਿਲਕੁਲ ਮੇਰੇ ਖਿਆਲ ਦੇ ਨਾਲ ਉਹ ਤਾਂ ਬਣਦਾ, ਮਾਮਲਾ ਬਣਦਾ। ਹਾਲਾਂਕਿ ਮੈਂ ਵਾਰ-ਵਾਰ ਇਸ ਗੱਲ ਦਾ ਸੀਮਾ ਯਾਚਨਾ ਦੇ ਤਹਿਤ ਵਾਰ-ਵਾਰ ਮੈਂ ਜ਼ਿਕਰ ਕਰ ਰਿਹਾ ਕਿ ਇਹ ਪਤਾ ਨਹੀਂ ਬਣਦਾ ਜਾਂ ਨਹੀਂ ਬਣਦਾ, ਪਰ ਮੇਰਾ ਵਿਅਕਤੀਗਤ ਤਜਰਬਾ ਤਾਂ ਇਹੋ ਆ ਕਿ ਐਡੀ ਕਿਰਪਾਨ ਜਿਹੜੀ ਆ ਉਹ ਸਿੱਖ ਨੂੰ ਹੀ ਛੋਟ ਆ। ਹਾਲਾਂਕਿ ਦੇਖਣਾ ਪਏਗਾ ਇਹ ਸੰਵਿਧਾਨ ਦੇ ਵਿੱਚ ਕਿਸ ਤਰ੍ਹਾਂ ਦੀ ਛੋਟ ਆ। ਤਾਂ ਇਹ ਜੋ ਇਹਨਾਂ ਨੇ ਕਾਰਾ ਕੀਤਾ ਬੜਾ ਹੀ ਮੈਂ ਕਹੂੰਗਾ ਕਿ ਭਾਵਨਾਵਾਂ ਨੂੰ ਵਿਲੁੰਦਰਨ ਵਾਲਾ ਕਾਰਾ ਕੀਤਾ। ਹਾਲਾਂਕਿ ਮੌਕੇ 'ਤੇ ਕਾਫੀ ਵਿਰੋਧ ਹੋਇਆ, ਇਕੱਠ ਹੋਇਆ, ਨਿਹੰਗ ਸਿੰਘ ਮੌਕੇ 'ਤੇ ਮੌਜੂਦ ਸੀ, ਪਰ ਚਲੋ ਕੋਈ ਟਕਰਾਅ ਨਹੀਂ ਕੀਤਾ ਉਹਨਾਂ ਨੇ। ਫੜੇ ਹੈ ਬੰਦੇ, ਫੜ ਕੇ ਉਸ ਤੋਂ ਬਾਅਦ ਕੀ ਕੀਤਾ ਹਾਲ ਦੀ ਘੜੀ ਕੋਈ ਖਬਰ ਨਹੀਂ ਆਈ ਹੈ। ਇਹ ਅਪਡੇਟ ਦਾ ਇੰਤਜ਼ਾਰ ਰਹੇਗਾ, ਕੱਲ੍ਹ ਨੂੰ ਸ਼ਾਇਦ ਕੋਈ ਅਪਡੇਟ ਆ ਜਾਵੇ ਇਸ ਮਸਲੇ 'ਚ। ਤਾਂ ਹੁਣ ਬੀਬੀ ਜਗੀਰ ਕੌਰ ਹੋਰਾਂ ਨੇ ਇਸ ਚੀਜ਼ ਦਾ ਨੋਟਿਸ ਲਿਆ। ਇਕੱਲਾ ਨੋਟਿਸ ਲੈਣ ਤੱਕ ਹੀ ਨਹੀਂ, ਨੋਟਿਸ ਦੇਣ ਤੱਕ ਜਾਣਾ ਚਾਹੀਦਾ, ਮਤਲਬ ਕਿ ਇਹਨਾਂ 'ਤੇ ਕੇਸ ਦਰਜ ਕਰਵਾਉਣਾ ਚਾਹੀਦਾ ਘੱਟੋ ਘੱਟ। ਜਿਵੇਂ ਮੈਂ ਕਿਹਾ ਕਿ ਜੇ ਕੋਈ ਇਸ ਤਰ੍ਹਾਂ ਦੀ ਕੋਈ ਮੰਨ ਲਓ ਬਿਨਾਂ ਇਜਾਜ਼ਤ ਤੋਂ ਹਥਿਆਰ ਫੜ ਕੇ ਕੋਈ ਨੁਮਾਇਸ਼ ਕਰਦਾ ਤਾਂ ਉਹ ਵੀ ਇੱਕ ਓਫੈਂਸ ਬਣਦਾ ਹੈ। ਦੂਜੀ ਚੀਜ਼ ਇਹ ਆ ਕਿ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਮਾਮਲਾ ਬਣਦਾ। ਔਰ ਵੈਸੇ ਤਾਂ ਜੇ ਆਪਾਂ ਦੇਖੀਏ ਇੱਕ ਹੋਰ ਧਾਰਾ ਲੱਗਦੀ ਆ, ਦੋ ਭਾਈਚਾਰਿਆਂ ਵਿੱਚ ਫੁੱਟ ਪਾਉਣ ਦੀ ਸਾਜ਼ਿਸ਼। ਇਹ ਬਹੁਤ ਸੰਗੀਨ ਜੁਰਮ ਹੁੰਦਾ ਕਿ ਦੋ ਭਾਈਚਾਰਿਆਂ 'ਚ ਫੁੱਟ ਪਾਉਣ ਦਾ ਅਰਥ ਕੀ ਹੁੰਦਾ ਹੈ ਕਿ ਦੰਗੇ ਤੱਕ ਵੀ ਕਰਵਾ ਸਕਦੇ ਹੋ ਤੁਸੀਂ ਇਸ ਮਨਸ਼ਾ ਨਾਲ ਕੰਮ ਕਰ ਰਹੇ ਹੋ। ਇਹ ਜੋ ਵੀ ਲੋਕ ਨੇ ਕੱਲ੍ਹ ਨੂੰ ਇਹ ਤਾਂ ਸਿੱਖਾਂ ਨੂੰ, ਹੁਣ ਦੇਖੋ ਹਰਿਆਣੇ ਦੇ ਵਿੱਚ ਕੀ ਚੱਲ ਰਿਹਾ ਵਾ ਕਿ ਇੱਕ ਤਿਰੰਗਾ ਯਾਤਰਾ ਦਾ ਐਲਾਨ ਕਰ ਦਿੱਤਾ। ਉਹ ਇਸੇ ਕਰਕੇ ਕਿ ਉੱਦਾਂ ਪਿੰਡਾਂ 'ਚ ਲੋਕ ਵੜਨ ਨਹੀਂ ਦਿੰਦੇ ਇਹਨਾਂ ਨੂੰ। ਤਿਰੰਗਾ ਯਾਤਰਾ 'ਚ ਮੰਨ ਲਓ ਕਿ ਜੇ ਕੋਈ ਖਲਲ ਪਾਊਗਾ, ਜੇ ਕੋਈ ਜ਼ਿਆਦਾ ਵਿਰੋਧ ਕਰੂਗਾ ਤਾਂ ਦੂਸਰੇ ਪਾਸੇ ਉਹਨੂੰ ਐਂਟੀ ਨੈਸ਼ਨਲ, ਜਿੱਦਾਂ ਉਹ ਕਰਦੇ ਹੁੰਦੇ ਆ ਐਂਟੀ ਨੈਸ਼ਨਲ, ਉਹਨੂੰ ਐਲਾਨ ਕੇ ਕਹਿਣਗੇ ਕਿ ਸਾਰੇ ਜਿਹੜੇ ਕਿਸਾਨ ਇਹ ਭਾਰਤ ਵਿਰੋਧੀ ਹੈ। ਤਾਂ ਦੇਖੋ ਇਸ ਤਰ੍ਹਾਂ ਦੀਆਂ ਚਲਾਕੀਆਂ ਜਿਹੜੀਆਂ ਅੱਗੇ ਚੜੂਨੀ ਸਾਹਿਬ ਦੇ ਤੁਹਾਨੂੰ ਪਤਾ ਹੀ ਹੈ ਸਿੱਖੀ ਸਰੂਪ ਬਾਰੇ ਇਹਨਾਂ ਦਾ ਗੁਣੀ ਪ੍ਰਕਾਸ਼ ਬੋਲਿਆ, ਬਹੁਤ ਗਲਤ ਬੋਲਿਆ। ਤਾਂ ਠੀਕ ਆ, ਤੁਹਾਡੇ ਆਪਣੇ ਜਿਹੜੇ ਦਾਇਰੇ ਆ ਤੁਸੀਂ ਉਹਨਾਂ 'ਚ ਰਹਿ ਕੇ ਜੋ ਮਰਜ਼ੀ ਕਰੀ ਚੱਲੋ। ਕਿਸਾਨਾਂ ਨੂੰ ਤੁਸੀਂ ਬਥੇਰਾ ਕੁਛ ਕਹਿੰਦੇ ਹੋ, ਉਹ ਤੁਹਾਨੂੰ ਕਹਿੰਦੇ ਆ ਕਹੀ ਚੱਲੋ, ਪਰ ਇਸ ਤਰ੍ਹਾਂ ਧਾਰਮਿਕ ਭਾਵਨਾਵਾਂ ਨੂੰ ਵਰਤਣਾ, ਇਸ ਤਰ੍ਹਾਂ ਦੇ ਕਾਰੇ ਕਰਨੇ ਮੇਰੇ ਖਿਆਲ ਦੇ ਨਾਲ ਇਹ ਤਾਂ ਗਿਰਨ ਦੀ ਕੋਈ ਹੱਦ ਹੀ ਨਹੀਂ ਰਹੀ ਕਿ ਜੇਕਰ ਤੁਸੀਂ ਇਸ ਤਰ੍ਹਾਂ ਪਾਟਕ ਪਾਉਣ ਵਾਸਤੇ ਇੱਕ ਸਾਜ਼ਿਸ਼ਨ ਕੋਈ ਐਸਾ ਕਦਮ ਚੁੱਕਦੇ ਹੋ ਤਾਂ ਬਹੁਤ ਖਤਰਨਾਕ ਹੈ ਜਮਹੂਰੀਅਤ ਵਾਸਤੇ। ਜੀ ਬਿਲਕੁਲ। ਜਿਹੜੇ ਬਠਿੰਡਾ ਦੇ 3 ਨੌਜਵਾਨ ਟਿਕਰੀ ਬਾਰਡਰ ਤੋਂ ਚੋਰੀ ਕਰਦੇ ਫੜੇ, ਇੱਕ ਫਰਾਰ। ਹਾਂਜੀ, ਇਹ ਵੀ ਘੱਟ ਨਹੀਂ ਇਹਨਾਂ ਦੇ ਨਾਲੋਂ। ਜੇ ਆਪਾਂ ਗੱਲ ਕਰੀਏ ਜਿਹੜੇ ਇਸ ਤਰ੍ਹਾਂ ਦੇ ਕੰਮ ਕਰਦੇ ਆ ਜਾ ਕੇ ਕਿਸਾਨੀ ਸੰਘਰਸ਼ ਦੀ ਆੜ ਦੇ ਵਿੱਚ, ਇਹ ਇਹਨਾਂ ਤੋਂ ਵੀ ਗਏ ਗੁਜ਼ਰੇ ਨੇ। ਖੈਰ ਦੇਖੋ ਅੱਗੇ ਵੀ ਇਸ ਤਰ੍ਹਾਂ ਦੀਆਂ ਵਾਰਦਾਤਾਂ ਹੋਈਆਂ ਨੇ, ਬਿਨਾਂ ਇਸ ਗੱਲ ਨੂੰ ਲਾਗ ਲਪੇਟ ਕੀਤਿਆਂ ਇਹ ਕਹਿਣਾ ਪਏਗਾ ਤੇ ਮੰਨਣਾ ਵੀ ਪਏਗਾ ਕਿ ਕੁਛ ਉੱਥੇ ਜਾ ਕੇ ਗੈਰ ਸਮਾਜੀ ਅਨਸਰਾਂ ਨੇ ਇਸ ਤਰ੍ਹਾਂ ਦੀ ਸ਼ਰਮਿੰਦਗੀ ਦਿੱਤੀ ਆ। ਹਾਲਾਂਕਿ ਉਹ ਕਿਸਾਨ ਨਹੀਂ ਆਖੇ ਜਾ ਸਕਦੇ, ਕਿਸਾਨ ਕਦੇ ਚੋਰ ਨਹੀਂ ਹੋ ਸਕਦਾ। ਕਿਸਾਨ ਵੈਸੇ ਇੱਕ ਛੋਟੀ ਜਿਹੀ ਕਹਾਣੀ ਸੁਣਾ ਦਿੰਦਾ। ਕਿਸੇ ਸ਼ਾਹੂਕਾਰ ਦੇ ਪਾਸ ਮਤਲਬ ਕਿ ਕਿਸਾਨ ਕੰਮ ਵਾਸਤੇ ਗਿਆ, ਕਾਲ ਪੈ ਗਿਆ, ਸੋਕਾ ਪੈ ਗਿਆ ਤੇ ਆਪਦੀ ਉਹਦੀ ਫਸਲ ਨਹੀਂ ਹੋਈ ਤੇ ਸ਼ਾਹੂਕਾਰ ਦੀਆਂ ਉਹਨੇ ਮਿੰਨਤਾਂ ਕੀਤੀਆਂ ਕਿ ਮੈਂ ਮਰ ਜਾਊਂਗਾ ਭੁੱਖਾ, ਬੱਚੇ ਮਰ ਜਾਣਗੇ ਤੇ ਮੈਨੂੰ ਕੰਮ 'ਤੇ ਰੱਖ ਲਓ। ਉਹਨੇ ਕਿਹਾ ਕਿ ਮੈਂ ਤਾਂ ਸ਼ਹਿਰ ਚੱਲਿਆ ਸਾਰਾ ਕੁਛ ਵੇਚ ਵੱਟ ਕੇ, ਤੇ ਤੂੰ ਇੱਥੇ ਕੀ ਕਰੇਂਗਾ? ਉਹਨੇ ਕਿਹਾ ਜੀ ਰਾਖੀ 'ਤੇ ਰੱਖ ਲਓ। ਰਾਖੀ 'ਤੇ ਰੱਖ ਲਿਆ ਤੇ ਜਦੋਂ ਸ਼ਾਹੂਕਾਰ ਕਿਤੇ ਸਾਲ ਬਾਅਦ ਮੁੜਿਆ
ਤੇ ਖਾਲੀ ਘਰ ਦੇ ਵਿੱਚ ਆ ਕੇ ਵੇਖਿਆ ਤੇ ਕਿਸਾਨ ਹੈ ਨਹੀਂ ਸੀ। ਇਹਨੇ ਆਖਿਆ ਮੈਂ ਇਸੇ ਕਰਕੇ ਇਹਨੂੰ, ਮੈਨੂੰ ਪਤਾ ਹੈ ਕਿਸਾਨ ਜਿਹੜੇ ਆ ਨਾ ਇਹੋ ਜਿਹੇ ਹੁੰਦੇ ਆ, ਮੈਂ ਇਸੇ ਕਰਕੇ ਇਹਨੂੰ ਰੱਖਦਾ ਨਹੀਂ ਸੀ ਨੌਕਰੀ 'ਤੇ। ਤੇ ਜਦੋਂ ਗਾਲਾਂ ਕੱਢਦਾ ਸੀ ਲੋਕਾਂ ਨੇ ਆਖਿਆ ਹਾਂ ਸ਼ਾਹ ਕੀ ਹੋਇਆ? ਤੇ ਉਹਨੇ ਆਖਿਆ ਕਿ ਆਹ ਗੱਲ ਆ, ਕਿਸਾਨ ਰੱਖਿਆ ਸੀਗਾ, ਪੈਸੇ ਵੀ ਦਿੱਤੇ, ਰਾਸ਼ਨ ਵੀ ਦੇ ਕੇ ਗਿਆ ਹਾਂ ਤੇ ਚੱਲ ਇੱਥੇ ਰਾਖੀ ਕਰੀ ਜਾਈ, ਤੇ ਉਹ ਪਤਾ ਨਹੀਂ ਕਿੱਧਰ ਡੁੱਬ ਗਿਆ। ਤੇ ਉਹਨਾਂ ਨੇ ਆਖਿਆ ਇੱਥੇ ਤੇਰੇ ਪਿੱਛੋਂ ਚੋਰ ਆ ਗਏ ਸੀ, ਉਹ ਇਕੱਲਾ ਹੀ ਮੁਕਾਬਲਾ ਕਰਦਾ ਰਿਹਾ, ਜ਼ਖਮੀ ਆ, ਆਪਦੇ ਘਰੇ ਪਿਆ, ਆਪਦੀ ਕੁੱਲੀ 'ਚ ਪਿਆ। ਸੋ ਕਿਸਾਨ ਇਹੋ ਜਿਹੇ ਹੁੰਦੇ ਨੇ। ਖੈਰ ਇਹ ਜਿਹੜੇ ਆ ਕਿਸਾਨੀ ਦੀ ਆੜ 'ਚ ਇਹਨਾਂ ਨੂੰ ਆਪਾਂ ਪੰਜਾਬੀ ਆਖਣ ਲੱਗਿਆ ਵੀ ਸ਼ਰਮਸਾਰ ਹੋਵਾਂਗੇ। ਇੱਥੋਂ ਦੇ ਬਠਿੰਡੇ ਦੇ ਮੁੰਡੇ ਆ, ਜਾ ਕੇ ਉੱਥੇ ਕੋਈ ਕਮਿਊਨੀਕੇਸ਼ਨ ਜਿਹੜੀ ਹੁੰਦੀ ਆ, ਤੁਹਾਨੂੰ ਪਤਾ ਟੈਲੀਕਮਿਊਨੀਕੇਸ਼ਨ ਦੁਕਾਨਾਂ ਜਿਹੜੀਆਂ ਉਹ ਖੋਲ੍ਹ ਕੇ ਤੇ ਰਾਤ ਨੂੰ ਕਿਤੇ ਚੋਰੀ ਕਰ ਰਹੇ ਸਨ। ਤੇ ਉੱਥੇ ਬਹੁਤ ਬਾਜ਼ਾਰ, ਜਾਨੀ ਨਾ ਬਹਾਦਰਗੜ੍ਹ ਦਾ ਜਿਹੜਾ ਬਾਜ਼ਾਰ ਆ ਬੜਾ ਰਾਤ ਨੂੰ ਵੀ ਚਹਿਲ ਪਹਿਲ ਵਾਲਾ ਬਾਜ਼ਾਰ ਆ। ਤਾਂ ਉੱਥੇ ਉਹਨਾਂ ਨੂੰ ਕਿਤੇ ਲੱਗ ਗਈ ਸੁੰਦਕ ਤੇ ਉਹਨਾਂ ਨੇ ਫੜ ਲਏ ਆ। ਇੱਕ ਭੱਜ ਗਿਆ ਤੇ ਸ਼ਾਇਦ 3 ਜਿਹੜੇ ਆ ਫੜੇ ਗਏ ਆ। ਸਾਰੇ ਇਹ ਬਠਿੰਡੇ ਦੇ ਆ। ਵੈਸੇ ਦੱਸਦੇ ਆ ਕਿ ਉਦੋਂ ਇੱਕ ਹੋਰ ਚੋਰੀ ਹੋਈ ਆ ਕਿ ਖੋਖੇ 'ਚੋਂ ਇੱਕ ਸਿਲੰਡਰ ਤੇ 4000 ਦੀ ਨਕਦੀ ਜਿਹੜੀ ਆ ਚੋਰੀ ਕੀਤੀ ਗਈ। ਹਾਲਾਂਕਿ ਉਹ ਇੱਧਰ ਜੋੜੀ ਜਾ ਰਹੀ ਆ ਕੁਛ ਅਖਬਾਰਾਂ ਵੱਲੋਂ, ਪਰ ਦੱਸਦੇ ਆ ਕਿ ਇਹ ਕੰਮ ਇਹਨਾਂ ਨੇ ਕੀਤਾ ਔਰ ਉਹ ਵੀ ਕਥਿਤ ਤੌਰ 'ਤੇ ਆ, ਕਿਹਾ ਜਾ ਰਿਹਾ, ਨਾਮ ਇਹਨਾਂ 'ਤੇ ਲੱਗ ਰਿਹਾ। ਬਾਕੀ ਦੇਖੋ ਇਹ ਗੱਲ ਆ ਕਿ ਹੁਣ ਕਿਸਾਨ ਕਿਸੇ ਦੇ ਮੱਥੇ 'ਤੇ ਲਿਖਿਆ ਨਹੀਂ ਪੜ੍ਹ ਸਕਦੇ ਕਿ ਅੰਦਰੋਂ ਕੌਣ ਆ, ਚੋਰ ਹੈ ਜਾਂ ਸਾਧ ਹੈ, ਕਿਉਂਕਿ ਉੱਥੇ ਤਾਂ ਹਰੇਕ ਜਾ ਸਕਦਾ ਹੈ ਨਾ। ਉੱਥੇ NRI ਵੀ ਆਉਂਦੇ ਆ, ਉੱਥੇ ਇੱਥੋਂ ਵੱਖ-ਵੱਖ ਸਟੇਟਾਂ 'ਚੋਂ ਵੀ ਲੋਕ ਜਾ ਕੇ ਜੁੜਦੇ ਆ, ਪੰਜਾਬ ਦੇ ਕੋਨੇ-ਕੋਨੇ 'ਚੋਂ, ਹਰਿਆਣੇ ਦੇ ਕੋਨੇ-ਕੋਨੇ 'ਚੋਂ। ਇਕੱਲੇ ਦਾ ਨਾ ਕਾਰਡ ਚੈੱਕ ਕੀਤਾ ਜਾ ਸਕਦਾ, ਨਾ ਮਾਈਂਡ ਚੈੱਕ ਕੀਤਾ ਜਾ ਸਕਦਾ। ਇਹ ਖੁਦ ਨੂੰ ਸ਼ਰਮ ਚਾਹੀਦੀ ਹੈ ਯਾਰ ਕਿ ਤੁਸੀਂ ਉਹ ਜਿਹੜੇ ਬੰਦੇ ਆਪਣੇ ਵਜੂਦ ਵਾਸਤੇ ਲੜ ਰਹੇ ਆ, ਉਹਨਾਂ ਦੀ ਲੜਾਈ ਦਾ ਓਟ ਆਸਰਾ ਕਿਉਂ ਲੈ ਰਹੇ ਹੋ? ਜੋ ਤੁਸੀਂ ਕਰਨਾ ਆਪਣੀ ਜ਼ਿੰਦਗੀ 'ਚ ਆਪਣੇ ਦਮ 'ਤੇ ਕਰੋ ਨਾ। ਬਿਲਕੁਲ ਜੀ ਜੀ। ਅਗਲੀ ਗੱਲ ਕਰ ਲਈਏ, ਸੁਰਿੰਦਰਪਾਲ ਆਪਣੀ ਜਿੱਤ ਕਰਾ ਕੇ ਟਾਵਰ ਤੋਂ ਉਤਰਿਆ। ਹਾਂਜੀ ਦੇਖੋ, ਇਹ ਮੈਂ ਕਹੂੰਗਾ ਕਿ ਜੁਝਾਰੂਪਣ ਦਾ ਸਿਖਰ ਆ। ਵੇਖ ਲਓ, ਅੰਦਾਜ਼ਾ ਲਾ ਲਓ ਕਿ ਆਲਮੋਸਟ 4 ਮਹੀਨੇ ਹੋ ਗਏ ਹੋਣੇ ਆ ਇਸ ਗੱਲ ਨੂੰ, ਕਿਉਂਕਿ ਅਪ੍ਰੈਲ ਦੀ ਗੱਲ ਸੀ ਸ਼ਾਇਦ ਜਦੋਂ ਸੁਰਿੰਦਰਪਾਲ ਟਾਵਰ 'ਤੇ ਚੜ੍ਹਿਆ ਸੀ ਨੌਕਰੀ ਵਾਸਤੇ, ਤੇ 4 ਮਹੀਨਿਆਂ ਬਾਅਦ ਉਤਰਿਆ। ਬੜੀ ਜ਼ਬਰਦਸਤ ਲੜਾਈ ਹੁੰਦੀ ਹੈ, ਕਿਉਂਕਿ ਲੜਾਈ ਸਿਰਫ ਤਲਵਾਰਾਂ ਨਾਲ ਨਹੀਂ ਲੜੀ ਜਾਂਦੀ, ਲੜਾਈ ਸਿਰਫ ਵਿਚਾਰਾਂ ਨਾਲ ਨਹੀਂ ਲੜੀ ਜਾ ਸਕਦੀ, ਲੜਾਈ ਕਈ ਵਾਰ ਹੌਸਲੇ ਨਾਲ ਵੀ ਲੜਨੀ ਪੈਂਦੀ। ਇਹ ਹੌਸਲੇ ਦੀ ਲੜਾਈ ਸੀ। ਹਿਸਾਬ ਲਾ ਲਓ ਕਿ ਡਿਗਰੀ ਹੋਲਡਰ ਸਾਡੇ ਮਾਸਟਰ ਹੋਣ, ਟੀਚਰ ਹੋਣ, ਠੀਕ ਆ, ਜਿੱਤ ਤੇ ਮੁਬਾਰਕ ਆ। ਇਸ ਦ੍ਰਿੜਤਾ ਨੂੰ, ਇਸ ਹੌਸਲੇ ਨੂੰ, ਇਸ ਜਜ਼ਬੇ ਨੂੰ, ਇਸ ਸਿਦਕ ਨੂੰ, ਸਿਰੜ ਨੂੰ ਸਲਾਮ ਆ, ਕਿਉਂਕਿ ਇਹਨਾਂ ਨੇ ਹੁਣ ਉਹ ਜਿਹੜੀ ਭਰਤੀ ਦਾ ਇਸ਼ਤਿਹਾਰ ਸੀਗਾ ਉਹ ਜਾਰੀ ਕਰ ਦਿੱਤਾ ਹੈ। ਤਕਰੀਬਨ 6000 ਟੀਚਰ ਜਿਹੜੇ ਆ ਭਰਤੀ ਕਰੂਗੇ, ਜਿਹੜੇ ETT ਟੈਟ ਪਾਸ ਨੇ। ਪਰ ਸਾਡੇ ਲਈ ਕਿੱਡੀ ਇਹ ਨਮੋਸ਼ੀ ਵਾਲੀ ਗੱਲ ਆ ਕਿ ਹਰੇਕ ਯੋਗਤਾ ਨੂੰ ਪੂਰੀ ਕਰਕੇ, ਹਰੇਕ ਤਰ੍ਹਾਂ ਦੀ ਡਿਗਰੀ ਪਾਸ ਕਰਕੇ ਸਾਡੇ ਟੀਚਰਾਂ ਨੂੰ ਨੌਕਰੀ ਵਾਸਤੇ ਟਾਵਰ 'ਤੇ ਬਹਿਣਾ ਪਵੇ 4 ਮਹੀਨੇ। ਮੈਂ ਕਹਿੰਦਾ ਕਿ ਇਹ ਗੱਲ ਕੋਈ ਵਿਕਸਿਤ ਮੁਲਕ ਦਾ ਵਸ਼ਿੰਦਾ ਸੁਣ ਲਵੇ ਕਿ ਸਾਡੇ ਟੀਚਰਾਂ ਨੂੰ ਨੌਕਰੀ ਹਾਸਲ ਕਰਨ ਵਾਸਤੇ ਇੱਕ ਡਿਗਰੀ ਟਾਵਰ ਦੀ ਕਰਨੀ ਪੈਂਦੀ 4 ਮਹੀਨੇ ਦੀ, ਤੇ ਸਾਡੇ ਸਿਸਟਮ 'ਤੇ ਉਹ ਕਿਸ ਤਰ੍ਹਾਂ ਥੁੱਕੇਗਾ। ਇਹ ਸਾਡਾ ਨਿਜ਼ਾਮ ਜਿਹੜਾ ਹੈ, ਜੇ ਤੁਸੀਂ ਭਰਤੀ ਹੁਣ ਕਰਨੀ ਆ ਤੇ ਜਿੱਦਣ ਉਹ ਚੜ੍ਹਿਆ ਸੀ ਉਦਣ ਹੀ ਉਹਨੂੰ ਬੁਲਾ ਲੈਂਦੇ ਕਿ ਬੇਟੇ ਆ ਕੇ ਰੋਟੀ ਖਾ ਲਾ, ਅਸੀਂ ਭਾਈ ਭਰਤੀ ਦਾ ਇਸ਼ਤਿਹਾਰ ਕੱਢਣ ਜਾ ਰਹੇ ਹਾਂ। ਤੇ ਕੀ ਫਰਕ ਪੈਂਦਾ ਸੀ? 4 ਮਹੀਨੇ ਕਿੰਨੇ ਝੱਖੜ ਆਏ ਆ ਇਸ ਰੁੱਤ ਦੇ ਵਿੱਚ, ਤੁਹਾਨੂੰ ਪਤਾ ਹਨੇਰੀਆਂ ਬੜੀਆਂ ਆਉਂਦੀਆਂ, ਝੱਖੜ ਆਉਂਦੇ ਆ, ਕਿੰਨੇ ਮੀਂਹ ਆਏ ਹੋਣਗੇ। ਟੈਂਪਰੇਚਰ ਇੱਥੇ ਪੰਜਾਬ ਦੇ ਵਿੱਚ 45 ਨੂੰ ਖਹਿ ਕੇ ਮੁੜਦਾ ਆ ਜੂਨ ਜੁਲਾਈ ਦੇ ਵਿੱਚ। ਕਿੰਨੇ ਤਸੀਹੇ ਚੱਲੇ ਆ ਇਨਸਾਨ ਨੇ, ਤਾਂ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਆ। ਹੁਣ ਤੁਸੀਂ ਆਖੋਗੇ ਹਾਂਜੀ ਹਾਂਜੀ ਅਸੀਂ ਆਹ ਕਰ ਦਿੱਤਾ, ਅਸੀਂ ਆਹ ਕਰ ਦਿੱਤਾ, ਪਰ ਇਹ ਬੇਸ਼ਰਮੀ ਦੀ ਹੱਦ ਆ ਕਿ ਇੱਕ ਨੌਜਵਾਨ ਟੀਚਰ 4 ਮਹੀਨੇ ਆਪਣੇ ਸਾਥੀਆਂ ਤੇ ਆਪਣੀ ਜੋਬ ਵਾਸਤੇ ਟਾਵਰ 'ਤੇ ਲਟਕਦਾ ਰਿਹਾ 4 ਮਹੀਨੇ। ਜੀ ਜੀ ਬਿਲਕੁਲ। ਅਤੇ ਮਿੰਟੂ ਜੀ, ਜਾਂਦੇ ਜਾਂਦੇ ਜੇ ਆਪਾਂ ਗੱਲ ਕਰਦੇ ਜਾਈਏ ਤਾਂ ਜਲ੍ਹਿਆਂਵਾਲੇ ਬਾਗ ਕਹਿੰਦਾ ਨਾ ਖੁੱਲ੍ਹਣ ਦੇ ਉੱਤੇ ਲੋਕਾਂ ਦੇ ਵਿੱਚ ਰੋਸ। ਹਾਂਜੀ ਦੇਖੋ, ਇਹ ਰੋਸ ਆ ਕਿਉਂਕਿ ਸਾਰਾ ਕੁਛ ਹੋਇਆ ਪਿਆ। ਇਹਨਾਂ ਨੇ ਨਵੀਨੀਕਰਨ ਕੀਤਾ ਸੀਗਾ ਨਾ, ਕੁਛ ਟਿਕਟ ਦਾ ਵੀ ਰੌਲਾ ਪੈ ਗਿਆ ਸੀਗਾ, ਤੁਹਾਨੂੰ ਯਾਦ ਹੋਣਾ। ਕੁਛ ਜਿਹੜਾ ਇਹਨਾਂ ਨੇ ਨਵੀਨੀਕਰਨ ਕੀਤਾ ਸੀ ਉਹਨੂੰ ਲੈ ਕੇ ਵੀ ਇਤਰਾਜ਼ ਸੀ, ਕਿਉਂਕਿ ਇਹ ਸਾਰਾ ਪ੍ਰਬੰਧ ਹੈ ਜਿਹੜਾ ਉਹ ਸੈਂਟਰਲ ਆ। ਇਹਦੇ ਵਿੱਚ ਹੁੰਦਾ ਕੀ ਸੀਗਾ ਕਿ ਅੱਗੇ ਇੱਕ ਜਿਹੜੀ ਟਰਸਟ ਬਣਾਈ ਸੀ ਉਹਦੇ 'ਚ ਤਾਂ ਇਹਨਾਂ ਨੇ ਪੱਕਾ ਪ੍ਰਬੰਧ ਕੀਤਾ ਸੀਗਾ ਕਿ ਜਿਹੜਾ ਕਾਂਗਰਸ ਦਾ ਬੰਦਾ ਇੱਕ ਹੁੰਦਾ ਸੀ, ਚੀਫ ਹੁੰਦਾ ਸੀਗਾ,
ਉਹ ਮੇਨ ਹੁੰਦਾ ਸੀ, ਪਰ ਇਹਨਾਂ ਨੇ ਉਹ ਐਕਟ 'ਚ ਫਿਰ ਸੋਧ ਕੀਤੀ ਸੀਗੀ। ਬਹੁਤਾ ਤੇ ਮੈਨੂੰ ਨਹੀਂ ਯਾਦ, ਪਰ ਮੈਨੂੰ ਇੰਨਾ ਕੁ ਯਾਦ ਹੈ ਕਿ ਉਹ ਫਿਰ ਇਹਨਾਂ ਨੇ ਜਿਹੜੀ ਪ੍ਰਥਾ ਤੋੜੀ ਹੋਈ ਸੀਗੀ ਉਹ ਤੋੜ ਕੇ ਤੇ ਨਵੀਂ ਪ੍ਰਥਾ ਲੈ ਆਂਦੀ। ਪਰ ਇਹ ਸਾਰਾ ਜਿੰਮਾ ਉਹ ਸੈਂਟਰ ਸਰਕਾਰ ਦਾ ਹੀ ਹੈ, ਸਾਂਭ ਸੰਭਾਲ ਦਾ। ਹੁਣ ਹੋਇਆ ਕੀ ਆ ਕਿ ਪਿਛਲੇ ਸਾਲ ਸ਼ਾਇਦ ਜੂਨ ਜੁਲਾਈ ਦੇ ਵਿੱਚ ਇਹ ਜਿਹੜੀ ਸਾਰੀ ਸਮਾਰਕ ਸੀ, ਯਾਦਗਾਰ ਸੀ ਜਿਹੜੀ, ਉਹ ਤਿਆਰ ਹੋ ਗਈ ਸੀ, ਨਵੀਨੀਕਰਨ ਉਹਦਾ ਹੋ ਗਿਆ ਸੀ, ਬਿਲਕੁਲ ਖੁੱਲ੍ਹਣ ਵਾਸਤੇ ਤਿਆਰ ਹੋ ਗਈ ਸੀ। ਉਸ ਤੋਂ ਬਾਅਦ ਫਿਰ ਤੁਹਾਨੂੰ ਪਤਾ ਹੀ ਹੈ ਲੋਕਡਾਊਨ ਲੱਗਿਆ, ਉਸ ਤੋਂ ਬਾਅਦ ਕੋਵਿਡ ਪਹਿਲੀ ਲਹਿਰ, ਕੋਵਿਡ ਦੂਸਰੀ ਲਹਿਰ। ਹੁਣ ਰੌਲਾ ਇਹ ਆ ਕਿ ਇਹਨਾਂ ਨੇ ਕਰਾਉਣਾ ਸੀ ਉਦਘਾਟਨ ਉਸ ਵੇਲੇ ਨਰਿੰਦਰ ਮੋਦੀ ਤੋਂ। ਮਤਲਬ ਕਿ ਇਹਨਾਂ ਦੀ ਪਲੈਨਿੰਗ ਇਹੋ ਸੀ ਕਿ ਪ੍ਰਧਾਨ ਮੰਤਰੀ ਨੂੰ ਸੱਦ ਕੇ ਤੇ ਇੱਥੋਂ ਚੋਣ ਮੁਹਿੰਮ ਦਾ ਆਗਾਜ਼ ਕੀਤਾ ਜਾਵੇ, ਕਿਉਂਕਿ ਉਹਨਾਂ ਦੇ ਕੋਲ ਕਹਿਣ ਲਈ ਬਹੁਤ ਕੁਛ ਹੈ ਜੀ। ਅਸੀਂ 84 ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾ ਦਿਲਾਈ ਆ, ਸਿੱਖਾਂ ਨੂੰ ਅਸੀਂ ਬਲੈਕ ਲਿਸਟ 'ਚੋਂ ਬਾਹਰ ਕੀਤਾ ਵਾ, ਹੁਣ ਅਸੀਂ ਆਹ ਕੀਤਾ। ਮਤਲਬ ਕਿ ਕਹਿਣ ਲਈ ਉਹਨਾਂ ਦੇ ਨਜ਼ਰੀਏ ਤੋਂ ਬਹੁਤ ਕੁਛ ਹੈ, ਤੇ ਉਹ ਚਾਹੁੰਦੇ ਸੀਗੇ ਕਿ ਇਹਦਾ ਉਦਘਾਟਨ ਸਮਾਰੋਹ ਵੀ ਇੱਕ ਈਵੈਂਟ ਬਣ ਜਾਵੇ। ਤਾਂ ਹੁਣ ਰੌਲਾ ਕੀ ਹੈ ਕਿ ਉਸ ਤੋਂ ਬਾਅਦ ਨਾ ਤਾਂ ਇਹਨੂੰ ਖੋਲ੍ਹਿਆ ਗਿਆ, ਨਾ ਹੀ ਇਹਦਾ ਉਦਘਾਟਨ ਕੀਤਾ, ਕਿਉਂਕਿ ਪ੍ਰਧਾਨ ਮੰਤਰੀ ਕੋਲ ਪਿਛਲੇ 13 ਮਹੀਨੇ ਤੋਂ ਸਮਾਂ ਨਹੀਂ ਹੈ ਸੀ ਯਾਦਗਾਰ ਵਾਸਤੇ, ਕਿਉਂਕਿ ਉਹ ਟਵੀਟ ਹੀ ਕਰ ਸਕਦੇ ਆ ਜਾਂ ਸੰਸਾਰ ਦੀ ਯਾਤਰਾ ਕਰ ਸਕਦੇ। ਇਹੋ ਜਿਹੇ ਕੰਮਾਂ ਲਈ ਉਹਨਾਂ ਦੇ ਕੋਲ ਟਾਈਮ ਘੱਟ ਹੈ। ਪਰ ਤੁਹਾਨੂੰ ਯਾਦ ਹੋਣਾ ਹੈ ਕਈ ਥਾਵਾਂ ਦਾ ਉਹਨਾਂ ਨੇ ਆਨਲਾਈਨ ਉਦਘਾਟਨ ਕੀਤਾ ਸੀ, ਜਿਹਨੂੰ ਆਪਾਂ ਵਰਚੁਅਲ ਉਦਘਾਟਨ ਕਹਿੰਦੇ ਹਾਂ। ਤੇ ਜੇ ਵਰਚੁਅਲ ਉਦਘਾਟਨ ਇਸ ਯਾਦਗਾਰ ਦਾ ਹੋ ਜਾਵੇ ਤਾਂ ਕੀ ਫਰਕ ਪੈ ਜਾਊਗਾ? ਜੀ ਜੀ, ਉਹੀ ਨਾ, ਨੀਤ ਹੋਣੀ ਚਾਹੀਦੀ ਹੈ। ਤੇ ਬਹੁਤ ਬਹੁਤ ਸ਼ੁਕਰੀਆ ਮਿੰਟੂ ਜੀ, ਤੁਸੀਂ ਸਾਡੇ ਨਾਲ ਜੁੜੇ ਇਹਨਾਂ ਖਬਰਾਂ ਬਾਰੇ ਜਾਣਕਾਰੀ ਦਿੱਤੀਆਂ। ਮਿਲਦੇ ਹਾਂ ਜੀ ਅਗਲੀ ਵਾਰ। ਮਿਹਰਬਾਨੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸਰੋਤਿਓ, ਇੱਥੇ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ। ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।